ਪੱਤਰਕਾਰ ਭਾਈ ਰਾਮ ਸਿੰਘ ਬਲਿੰਗ ਸੰਤਾਂ ਦੇ ਨਾਲ ਮਿਲਾਪ ਉਹਨਾਂ ਦਾ ਕਦੋਂ ਹੁੰਦਾ ਹੈ ਜੀ? ਸੰਤਾਂ ਨਾਲ ਮਿਲਾਪ ਤਾਂ ਉਹਨਾਂ ਦਾ 1984 ਵਿੱਚ ਹੀ ਹੁੰਦਾ ਜੀ। ਇਸ ਤਰ੍ਹਾਂ ਦਾ ਜੇਲ੍ਹ ਦੇ ਵਿੱਚ ਕੀ ਹੋਇਆ ਕਿ ਪੱਤਰਕਾਰ ਭਾਈ ਰਾਮ ਸਿੰਘ ਬਲਿੰਗ ਇਹ ਆਪਣੇ ਮਨ ਦੇ ਨਾਲ ਪੱਕਾ ਫੈਸਲਾ ਕਰ ਲੈਂਦੇ ਕਿ ਅੱਜ ਤੋਂ ਬਾਅਦ ਕੌਮ ਦੇ ਲਈ ਜਿਉਣਾ ਤੇ ਕੌਮ ਦੇ ਲਈ ਮਰਨਾ ਆ? ਉਹਨਾਂ ਨੂੰ ਮਨੁੱਖੀ ਨਾਲ ਪਿਆਰ ਜ਼ਿਆਦਾ ਸੀ, ਮਨੁੱਖੀ ਅਧਿਕਾਰਾਂ ਨਾਲ। ਉਸ ਤੋਂ ਜੋ ਸਰਕਾਰ ਸੀ ਸਾਡੀ, ਉਹ ਸਾਡੇ ਮਨੁੱਖੀ ਅਧਿਕਾਰਾਂ ਦਾ ਘਾਣ ਕਰ ਰਹੀ ਸੀ ਜ਼ਿਆਦਾ ਸਾਡਾ, ਕਿ ਮੈਨੂੰ ਕੋਈ ਜ਼ਿੰਦਗੀ ਜੀਣ ਦਾ ਰਸਤਾ ਨਹੀਂ ਲੱਭ ਰਿਹਾ ਸੀਗਾ, ਜਿਸ ਕਰਕੇ ਮੈਂ ਜੇਲ੍ਹ ਆ ਗਿਆ। ਔਰ ਦੂਜਾ ਉਹਨਾਂ ਨੇ ਜਵਾਬ ਲਿਖਿਆ ਕਿ ਇੱਥੇ ਆ ਕੇ ਮੈਨੂੰ ਮਿਲਿਆ ਕੀ। ਉਹ ਕਹਿੰਦੇ ਮੈਨੂੰ ਜ਼ਿੰਦਗੀ ਜੀਣ ਦਾ ਇੱਕ ਰਸਤਾ ਮਿਲ ਗਿਆ ਕਿ ਮੈਂ ਅੱਜ ਤੋਂ ਬਾਅਦ ਆਪਣੀ ਜ਼ਿੰਦਗੀ ਕੌਮ ਦੇ ਵਾਸਤੇ ਜੀਵਾਂਗਾ, ਕੌਮ ਵਾਸਤੇ ਹੀ ਮਰਾਂਗਾ। ਫਿਰ ਉਹਨਾਂ ਨੇ ਇੱਕ ਚੀਜ਼ ਲਿਖੀ ਕਿ ਮੈਂ ਕਿਸੇ ਨੂੰ ਮਾਰਨ ਨੂੰ ਗਲਤ ਕਹਿੰਦਾਗਾ, ਕਿ ਮੈਂ ਕਿਸੇ ਨੂੰ ਹਥਿਆਰ ਲੈ ਕੇ ਨਹੀਂ ਲੜਾਂਗਾ, ਮੈਂ ਕਲਮ ਦਾ ਰਸਤਾ ਚੁਣਾਂਗਾ। ਮੈਂ ਕਲਮ ਦੇ ਨਾਲ ਕੌਮ ਦੀ ਲੜਾਈ ਲੜਾਂਗਾ ਔਰ ਮੈਂ ਕੌਮ ਵਾਸਤੇ ਜੀਵਾਂਗਾ ਔਰ ਮਰਾਂਗਾ। ਦਰਬਾਰ ਸਾਹਿਬ ਦੇ ਵਿੱਚ ਜੋ ਕੁਝ ਵਾਪਰਿਆ ਉਹਦੇ ਬਾਰੇ ਕੀ ਸਾਂਝਾ ਕੀਤਾ ਤੁਹਾਡੇ ਨਾਲ? ਉਹਨਾਂ ਨੇ ਉੱਥੇ ਦਾ ਪੂਰੇ ਦਾ ਵਿਸਤਾਰ ਲਿਖਿਆ ਸੀ, ਪੂਰਾ ਵੀ ਕਿਸ ਤਰ੍ਹਾਂ ਉੱਥੇ ਤੋਪਾਂ ਨਾਲ ਵੀ ਹਮਲਾ ਹੋਇਆ, ਜਹਾਜ਼ਾਂ ਨਾਲ ਵੀ ਹਮਲਾ ਹੋਇਆ ਉੱਥੇ, ਵੀ ਕਿੰਨੇ ਦਰਬਾਰ ਸਾਹਿਬ ਤੇ ਗੋਲੇ ਦਾਗੇ ਗਏ, ਕਿੰਨੇ ਅਕਾਲ ਤਖ਼ਤ ਸਾਹਿਬ ਤੇ ਦਾਗੇ ਗਏ। ਉਹਨਾਂ ਨੇ ਉਸ ਦਾ ਪੂਰਾ ਵਿਸਤਾਰ ਲਿਖਿਆ ਸੀ ਉਸ 'ਤੇ। ਫਿਰ ਉਹ ਦੱਸਦੇ ਸੀ ਕਿ ਜਿਸ ਟਾਈਮ 2 ਤਰੀਕ ਨੂੰ ਗੋਲੀ ਚੱਲ ਗਈ, ਕਹਿੰਦੇ ਫਿਰ ਮੈਂ ਫੈਸਲਾ ਕੀਤਾ ਕਿ ਯਾਰ ਇਸ ਤੋਂ ਅੱਗੇ ਦੁਨੀਆ ਦੇ ਉੱਪਰ ਹੋਰ ਕੋਈ ਜਗ੍ਹਾ ਨਹੀਂ ਹੈ, ਵੀ ਜਾਂ ਸਾਡੇ ਸਭ ਤੋਂ ਉੱਚਾ ਸਥਾਨ ਆ ਅਕਾਲ ਤਖ਼ਤ ਸਾਹਿਬ ਹੈ ਨਾ, ਅਗਰ ਇਸ ਦੇ ਵਿੱਚ ਹੀ ਫੌਜ ਚੜ੍ਹ ਕੇ ਆ ਗਈ ਸਾਡੇ ਤੇ, ਫਿਰ ਇਸ ਤੋਂ ਅੱਗੇ ਜੀਣ ਦਾ ਫਿਰ ਕੋਈ ਰਸਤਾ ਨਹੀਂ, ਕੋਈ ਫਾਇਦਾ ਨਹੀਂ ਜੀਣ ਦਾ। ਉੱਥੇ ਕਹਿੰਦੇ ਪਹਿਲਾਂ ਤਾਂ ਉਹਨਾਂ ਨੇ ਕਮਰਿਆਂ ਵਿੱਚ ਬੰਦੇ ਬਹੁਤ, ਜਿਵੇਂ ਆਪਾਂ ਤੂੜੀ ਭਰ ਦਿੰਦੇ ਹਾਂ ਕਮਰੇ 'ਚ, ਇਸ ਤਰ੍ਹਾਂ ਐਂ ਬੰਦੇ ਡੱਕੇ ਹੋਏ ਸੀ, ਸਾਹ ਵੀ ਨਹੀਂ ਆਉਂਦਾ ਸੀ ਬੰਦੇ ਨੂੰ। ਜਿਵੇਂ ਪ੍ਰਕਰਮਾਂ ਦੱਸ ਰਹੇ ਸੀਗਾ, ਸਾਰੀਆਂ ਖੂਨ ਨਾਲ ਭਰੀਆਂ ਪਈਆਂ ਸੀਗਾ, ਸਰੋਵਰ ਵੀ ਖੂਨ ਨਾਲ ਭਰਿਆ ਪਿਆ ਸੀ ਸਾਰਾ, ਵੀ ਪ੍ਰਕਰਮਾਂ 'ਚ ਲਾਸ਼ਾਂ ਹੀ ਲਾਸ਼ਾਂ ਪਈਆਂ ਸੀਗੀਆਂ। ਜੇ ਕਹਿੰਦੇ ਕੋਈ ਮਾੜਾ ਮੋਟਾ ਕੋਈ ਬੰਦਾ ਬੋਲਦਾ ਵੀ ਸੀ, ਉਹਨੂੰ ਫਿਰ ਕੁੱਟਦੇ ਬਹੁਤ ਸੀ। ਉਹ ਉੱਥੋਂ ਦੱਸ ਰਹੇ ਨੇ, ਕਹਿੰਦੇ ਕਿ ਬਜ਼ੁਰਗ ਸੀਗਾ ਕੋਈ, ਉਸ ਨੂੰ ਪਿਆਸ ਲੱਗੀ ਬਹੁਤ ਜ਼ਿਆਦਾ, ਉਸ ਦਾ ਖੂਨ ਗਿਰਿਆ ਹੋਇਆ ਸੀਗਾ। ਕਹਿੰਦੇ ਉਸ ਬੰਦੇ ਨੇ ਵੀ ਉਹ ਪੀਣ ਲੱਗਿਆ ਖੂਨ ਚੱਕ ਕੇ, ਕਿਤੇ ਪਾਣੀ ਪਿਆ, ਕਿਤੇ ਇੰਨੀ ਪਿਆਸ ਉਹਨੂੰ ਲੱਗੀ ਹੋਈ। ਕਹਿੰਦੇ ਜਦੋਂ ਪੀਣ ਲੱਗਿਆ ਸੀ ਹਟਾਤਾ ਵੀ ਨਾ ਹਟਾਓ, ਕਹਿੰਦੇ ਉਹਨੂੰ ਇੰਨਾ ਕੁੱਟਿਆ ਵੀ ਉਹ ਜਦ ਤੱਕ ਬੇਹੋਸ਼ ਨਹੀਂ ਹੋ ਗਿਆ, ਉਹਨੂੰ ਇਹ ਕੁੱਟਣੋਂ ਨਹੀਂ ਹਟੇ ਆਰਮੀ ਵਾਲੇ। ਉਹ ਕਹਿੰਦੇ ਸਿਰਫ ਹਥਿਆਰ ਬਦਲੇ ਨੇਗੇ, ਵੀ ਸੋਚ ਉਹਨਾਂ ਦੀ ਹੁਣ ਵੀ ਹੋਈ ਸੀ। ਬੱਚਿਆਂ ਨੂੰ ਉੱਪਰ ਸਿੱਟਦੇ ਸੀਗੇ, ਜਦ ਨੀਚੇ ਆਉਂਦਾ ਨੀਚੇ ਉਹਨੂੰ ਗੋਲੀ ਮਾਰ ਦਿੰਦੇ ਉਹਨੂੰ, ਬੱਚਿਆਂ ਨੂੰ ਚੱਕ ਕੇ ਸਰੋਵਰ ਸਿੱਟ ਦਿੰਦਾ ਸੀ ਉਹਨਾਂ ਨੂੰ। ਕਹਿੰਦੇ ਇਸ ਤਰ੍ਹਾਂ ਪ੍ਰਕਰਮਾਂ 'ਚ ਬੱਚਿਆਂ ਨੂੰ ਸ਼ਹੀਦ ਕਰ ਰਹੇ ਸੀ ਉਹ। ਇੰਨਾ ਤਸ਼ੱਦਦ ਕਿਉਂ ਕੀਤਾ ਜਾ ਰਿਹਾ ਸੀਗਾ? ਕਹਿੰਦੇ ਨੈਚੁਰਲੀ ਉਹਨਾਂ ਦਾ ਮਕਸਦ ਕੋਈ ਨਾ ਤਾਂ ਸਾਡੇ ਅਕਾਲ ਤਖ਼ਤ ਸਾਹਿਬ ਨਾਲ ਸੀ, ਸੋਚਿਆ ਜਾਵੇ ਤਾਂ ਥੋੜ੍ਹੀ ਦੂਰ ਦੀ ਸੋਚੀ ਆਪਾਂ, ਨਾ ਕਿਸੇ ਭਿੰਡਰਾਂ ਨਾਲ ਸੰਬੰਧ ਸੀ ਉਹਨਾਂ ਦਾ। ਐਕਚੁਅਲੀ ਜੇ ਭਿੰਡਰਾਂ ਤਾਂ ਇਕੱਲੇ ਦਰਬਾਰ ਸਾਹਿਬ 'ਚ ਸੀ ਨਾ ਸਰ, ਪਰ ਇਹ ਜੋ ਕਤਲੇਆਮ ਹੋਇਆ ਤਾਂ ਸਾਡੇ ਪੂਰੇ ਪੰਜਾਬ ਦੇ ਗੁਰਦੁਆਰਿਆਂ 'ਚ ਹੋਇਆ ਸਰ। ਸਾਡੇ ਸਿਰਫ ਕਿਹਾ ਕਿ ਸਿੱਖ ਇੱਕ ਐਸੀ ਕੌਮ ਆ ਗਈ ਜਿਹੜੀ ਸਾਡੀ ਭਾਰਤ ਸਰਕਾਰ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਦੀ ਸੀ। ਸਾਡੇ ਇੰਡੀਆ ਵਿੱਚ ਹੁਣ ਵੀ ਸੂਬੇ ਤਾਂ ਬਹੁਤ ਨੇ ਸਰ, ਪਰ ਕੋਈ ਸੂਬਾ ਹੁਣ ਆਪਣਾ ਕਿਸਾਨਾਂ ਦਾ ਧਰਨਾ ਵੀ ਲੱਗਿਆ ਦਿੱਲੀ ਸਰ, ਤਾਂ ਕੋਈ ਹੋਰ ਸੂਬਾ ਤਾਂ ਕੋਈ ਅੱਗੇ ਨਹੀਂ ਆਇਆ ਸਰ। ਜੇ ਉੱਠਿਆ ਤਾਂ ਪੰਜਾਬ ਹੀ ਉੱਠਿਆ ਨਾ ਇਕੱਲਾ ਸਰ। ਉਹਨਾਂ ਨੂੰ ਹੋਰ ਕਿਸੇ ਨਾਲ ਸਾਡੇ ਕੋਈ ਨਹੀਂ, ਵੀ ਇੱਕ ਪੰਜਾਬ ਹੀ ਐਸਾ ਹੈਗਾ ਜੋ ਆਪਣੇ ਹੱਕ ਮੰਗਦਾ ਸੀ। ਜੂਨ ਦਾ ਮਹੀਨਾ ਚੱਲਦਾ ਪਿਆ ਹੈ ਤਾਂ ਜੂਨ ਦੇ ਮਹੀਨੇ 1984 ਨੂੰ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਪਰ ਭਾਰਤੀ ਫੌਜ ਵੱਲੋਂ ਅਟੈਕ ਕੀਤਾ ਜਾਂਦਾ ਹੈ। ਤਾਂ ਜਿਹੜੀਆਂ ਸੰਗਤਾਂ ਜਾਂ ਛੋਟੇ ਬੱਚੇ ਤੇ ਬਜ਼ੁਰਗ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦਾ ਸ਼ਹੀਦੀ ਪੁਰਬ ਮਨਾਉਣ ਵਾਸਤੇ ਪਾਵਨ ਅਸਥਾਨ ਦੇ ਉੱਪਰ ਆਏ ਹੁੰਦੇ ਸਨ, ਤਾਂ ਉਹਨਾਂ ਨੂੰ ਗੋਲੀਆਂ ਮਾਰ ਕੇ ਬੁਰੇ ਤਰੀਕੇ ਦੇ ਨਾਲ ਅਣਮਨੁੱਖੀ ਤਸ਼ੱਦਦ ਕਰਦਿਆਂ ਹੋਇਆਂ ਜਾਮੇ ਸ਼ਹਾਦਤ ਦਾ ਜਾਮ ਪਿਲਾ ਦਿੱਤਾ ਜਾਂਦਾ ਹੈ। ਤੇ ਅਜਿਹੇ ਦੇ ਵਿੱਚ ਇੱਕ ਬਹੁਤ ਵੱਡੀ ਸ਼ਖਸੀਅਤ ਹੈ ਜਿਨ੍ਹਾਂ ਨੇ ਮਨੁੱਖੀ ਹੱਕਾਂ ਦੇ ਅਲੰਬੜਦਾਰ ਬਣ ਕੇ ਕੰਮ ਵੀ ਕੀਤਾ, ਜਿਨ੍ਹਾਂ ਦੇ ਵਿੱਚ ਪੱਤਰਕਾਰ ਭਾਈ ਰਾਮ ਸਿੰਘ ਬਲਿੰਗ, ਜੋ ਅਮਰੀਕਾ ਦੀ ਧਰਤੀ ਨੂੰ ਛੱਡ ਕੇ ਇੰਡੀਆ ਆਉਂਦੇ ਨੇ ਤੇ ਇੱਥੇ ਆ ਕੇ ਸ੍ਰੀ ਦਰਬਾਰ ਸਾਹਿਬ ਦੇ ਉੱਪਰ ਜਦੋਂ ਅਟੈਕ ਹੁੰਦਾ ਹੈ ਤਾਂ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਰਸਦ ਪਾਣੀ, ਪ੍ਰਸ਼ਾਦਾ ਪਾਣੀ ਸੰਗਤ ਵਾਸਤੇ ਲੈ ਕੇ ਜਾਂਦੇ ਨੇ। ਪੂਰਾ ਵਰਤਾਂਤ ਕੀ ਹੁੰਦਾ ਹੈ, ਕਿਵੇਂ ਸੰਤਾਂ ਦੇ ਨਾਲ ਮਿਲਾਪ ਹੁੰਦਾ ਹੈ, ਕਿਵੇਂ ਉਹ ਜਿਹੜਾ ਇੱਕ ਮਨੁੱਖੀ ਹੱਕਾਂ ਦੇ ਰਖਵਾਲੇ ਬਣ ਕੇ ਕੰਮ ਕਰਦੇ ਨਜ਼ਰ ਆਉਂਦੇ ਨੇ, ਤੇ ਕਿਵੇਂ ਉਹਨਾਂ ਨੂੰ ਕੋਹ ਕੇ ਸ਼ਹੀਦ ਕੀਤਾ ਜਾਂਦਾ ਹੈ। ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ। ਪੱਤਰਕਾਰ ਭਾਈ ਰਾਮ ਸਿੰਘ ਬਲਿੰਗ ਦੇ ਭਰਾਤਾ ਭਾਈ ਰਣਜੋਤ ਸਿੰਘ ਬਲਿੰਗ ਮੇਰੇ ਨਾਲ ਹਾਜ਼ਰ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਭਾਈ ਸਾਹਿਬ ਸਵਾਗਤ ਹੈ ਸਭ ਤੋਂ ਪਹਿਲਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਭਾਈ ਸਾਹਿਬ, ਸਭ ਤੋਂ ਪਹਿਲਾਂ ਮੁੱਢਲੇ ਰੂਪ ਦੇ ਵਿੱਚ ਸਵਾਲ ਇਹ ਹੈ ਕਿ ਪੱਤਰਕਾਰ ਭਾਈ ਰਾਮ ਸਿੰਘ ਬਲਿੰਗ, ਸੰਤਾਂ ਦੇ ਨਾਲ ਮਿਲਾਪ ਉਹਨਾਂ ਦਾ ਕਦੋਂ ਹੁੰਦਾ ਹੈ ਜੀ? ਸਰ ਸੰਤਾਂ ਨਾਲ ਮਿਲਾਪ ਤਾਂ ਉਹਨਾਂ ਦਾ 1984 ਵਿੱਚ ਹੀ ਹੁੰਦਾ ਜੀ ਇਹਨਾਂ ਦਾ। ਪਹਿਲੀ ਵਾਰ ਹੁੰਦਾ ਹੈ ਜੀ? ਹਾਂ, ਪਹਿਲੀ ਵਾਰ ਹੀ ਹੁੰਦਾ ਜੀ। ਹੂੰ। ਤੇ ਉਸ ਤੋਂ ਪਹਿਲਾਂ ਦੀ ਗੱਲ ਕਰੀਏ ਕਿ ਪਹਿਲਾਂ ਤਾਂ ਉਹ ਪਿੰਡ ਹੀ ਰਹਿੰਦੇ ਸੀਗੇ ਵੀ ਸ਼ੁਰੂ ਤੋਂ ਉਹਨਾਂ ਨੂੰ ਜ਼ਿਆਦਾ ਆਪਣੀ, ਜਿਵੇਂ ਆਪਾਂ ਕਹਿ ਦਿੰਦੇ ਹਾਂ, ਮਨੁੱਖੀ ਅਧਿਕਾਰਾਂ ਨਾਲ ਜ਼ਿਆਦਾ ਪਿਆਰ ਸੀ ਸ਼ੁਰੂ ਤੋਂ ਉਹਨਾਂ ਨੂੰ। ਇਨਸਾਨੀਅਤ ਨੂੰ ਬਹੁਤ ਉੱਚਾ ਮੰਨਦੇ ਸੀਗੇ ਉਹ। ਹਰ ਇੱਕ ਨਾਲ ਦੁੱਖ ਦਰਦ ਵੰਡਾਉਣਾ। ਜਿਵੇਂ ਬਚਪਨ ਦੀ ਗੱਲ ਕਰੀਏ, ਉਹਨਾਂ ਦੇ ਛੋਟੇ ਹੁੰਦੇ ਪੜ੍ਹਦੇ ਹੁੰਦੇ ਸੀ, ਦੱਸਦੇ ਨੇ ਬਜ਼ੁਰਗਾਂ ਵਿੱਚੋਂ, ਕਿ ਉਹ ਆਪਣੇ ਮੁੰਡਿਆਂ ਨਾਲ, ਯਾਰ ਦੋਸਤਾਂ ਨਾਲ ਮਿਲ ਕੇ ਇੱਕ ਕੈਂਪ ਲਗਾਉਂਦੇ ਸੀ ਹਰ ਸਾਲ। ਜਿਵੇਂ ਉਸ ਟਾਈਮ ਸਹੂਲਤਾਂ ਨਹੀਂ ਹੁੰਦੀਆਂ ਸੀ ਆਪਣੀਆਂ ਜ਼ਿਆਦਾ, ਅੱਖਾਂ ਦਾ, ਕੰਨਾਂ ਦਾ ਅਤੇ ਗਲੇ ਦਾ, ਇਸ ਤਰ੍ਹਾਂ ਦੀ ਬਿਮਾਰੀਆਂ ਦਾ ਹਰ ਸਾਲ ਕੈਂਪ ਲਗਾਉਂਦੇ ਸੀ। ਮਨੁੱਖਤਾ ਨੂੰ ਬਹੁਤ ਪਿਆਰ ਕਰਦੇ ਸੀ। ਫਿਰ ਉਸ ਤੋਂ ਬਾਅਦ ਕਿਆ ਹੁੰਦਾ ਕਿ ਆਪਣੀ ਐਮਰਜੈਂਸੀ ਲੱਗ ਜਾਂਦੀ ਹੈ 1975 ਦੇ ਵਿੱਚ ਸਰ, 77 ਦੇ ਵਿੱਚ, ਜਿਸ ਟਾਈਮ ਇੰਦਰਾ ਗਾਂਧੀ ਸਾਡੇ ਐਮਰਜੈਂਸੀ ਲਗਾ ਦਿੰਦੀ ਹੈ। ਉਸ ਟਾਈਮ ਉਹ ਐਮਰਜੈਂਸੀ ਦੇ ਖਿਲਾਫ ਜੇਲ੍ਹ ਵਿੱਚ ਚਲੇ ਜਾਂਦੇ ਨੇ ਸਰ, ਮੋਰਚੇ ਦੇ ਵਿੱਚ। ਅਤੇ ਉੱਥੋਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਇੱਕ ਆਪਣਾ ਦੋਸਤ ਹੁੰਦਾ ਸੀ ਉਹਨਾਂ ਦੇ, ਗੁਰਸਰਨ ਸਿੰਘ ਹੈਗਾ, ਗੁਰਦਰਸ਼ਨ ਸਿੰਘ, ਉਹ ਉਹਨਾਂ ਨੂੰ ਚਿੱਠੀ ਲਿਖਦਾ ਉੱਥੇ ਜੇਲ੍ਹ ਵਿੱਚ ਕਿ ਤੂੰ ਜੇਲ੍ਹ ਕਿਉਂ ਚਲਾ ਗਿਆ। ਤਾਂ ਉਸ ਨੂੰ 1975 ਵਿੱਚੋਂ ਇੱਕ ਜਵਾਬ ਦਿੰਦੇ ਨੇ ਉੱਥੋਂ ਲਿਖ ਕੇ ਕਿ ਮੈਨੂੰ ਕੋਈ ਜ਼ਿੰਦਗੀ ਜੀਣ ਦਾ ਰਸਤਾ ਨਹੀਂ ਲੱਭ ਰਿਹਾ ਸੀਗਾ, ਜਿਸ ਕਰਕੇ ਮੈਂ ਜੇਲ੍ਹ ਆ ਗਿਆ। ਔਰ ਦੂਜਾ ਉਹਨਾਂ ਨੇ ਜਵਾਬ ਲਿਖਿਆ ਕਿ ਇੱਥੇ ਆ ਕੇ ਮੈਨੂੰ ਮਿਲਿਆ ਕੀ। ਉਹ ਕਹਿੰਦੇ ਮੈਨੂੰ ਜ਼ਿੰਦਗੀ ਜੀਣ ਦਾ ਇੱਕ ਰਸਤਾ ਮਿਲ ਗਿਆ ਕਿ ਮੈਂ ਅੱਜ ਤੋਂ ਬਾਅਦ ਆਪਣੀ ਜ਼ਿੰਦਗੀ ਕੌਮ ਦੇ ਵਾਸਤੇ ਜੀਵਾਂਗਾ, ਕੌਮ ਵਾਸਤੇ ਹੀ ਮਰਾਂਗਾ। ਇਸ ਤਰ੍ਹਾਂ ਦਾ ਜੇਲ੍ਹ ਦੇ ਵਿੱਚ ਕੀ ਹੋਇਆ ਕਿ ਪੱਤਰਕਾਰ ਭਾਈ ਰਾਮ ਸਿੰਘ ਬਲਿੰਗ ਇਹ ਆਪਣੇ ਮਨ ਦੇ ਨਾਲ ਪੱਕਾ ਫੈਸਲਾ ਕਰ ਲੈਂਦੇ ਕਿ ਅੱਜ ਤੋਂ ਬਾਅਦ ਕੌਮ ਦੇ ਲਈ ਜਿਉਣਾ ਤੇ ਕੌਮ ਦੇ ਲਈ ਮਰਨਾ ਆ? ਹਾਂ ਸਰ, ਉੱਥੇ ਉਹਨਾਂ ਨੇ ਫੈਸਲਾ ਕਰ ਲਿਆ ਸੀਗਾ। ਉਹ ਚਿੱਠੀ ਸਾਨੂੰ ਮਿਲੀ ਹੁਣ ਬਾਅਦ ਦੇ ਵਿੱਚ। ਇਸ ਤਰ੍ਹਾਂ ਦਾ ਵਾਪਰਿਆ ਕਿ ਜੇਲ੍ਹ ਦੇ ਵਿੱਚ ਗੱਲ ਹੋਈ ਤੁਹਾਡੀ ਕਦੇ? ਨਹੀਂ ਸਰ, ਇਸ ਤਰ੍ਹਾਂ ਦਾ ਕੁਛ ਨਹੀਂ, ਬਸ ਉਹਨਾਂ ਨੂੰ ਮਨੁੱਖੀ ਨਾਲ ਪਿਆਰ ਜ਼ਿਆਦਾ ਸੀ, ਮਨੁੱਖੀ ਅਧਿਕਾਰਾਂ ਨਾਲ। ਉਸ ਤੋਂ ਜੋ ਸਰਕਾਰ ਸੀ ਸਾਡੀ, ਉਹ ਸਾਡੇ ਮਨੁੱਖੀ ਅਧਿਕਾਰਾਂ ਦਾ ਘਾਣ ਕਰ ਰਹੀ ਸੀ ਜ਼ਿਆਦਾ ਸਾਡਾ। ਉਸ ਤੋਂ ਫਿਰ ਇਹਨੇ ਤੀਜਾ ਫੈਸਲਾ ਕਰਿਆ, ਕਹਿੰਦੇ ਵੀ ਮੈਂ ਇਹ ਵੀ ਫੈਸਲਾ ਕਰ ਲਿਆ ਕਿ ਮੈਂ ਜ਼ਿੰਦਗੀ 'ਚ ਕਰਨਾ ਕੀ ਆ, ਇਹ ਵੀ ਕਰ ਲਿਆ ਕਿ ਕੌਮ ਵਾਸਤੇ ਜੀਣਾ ਮਰਨਾ। ਫਿਰ ਉਹ ਕਹਿੰਦੇ ਵੀ ਇੱਕ ਰਸਤਾ ਵੀ ਤਾਂ ਹੋਣਾ ਚਾਹੀਦਾ, ਕਿਸ ਰਸਤੇ ਚੱਲ ਕੇ ਕੌਮ ਦੀ ਸੇਵਾ ਕਰਨੀ ਹੈ। ਫਿਰ ਉਹਨਾਂ ਨੇ ਇੱਕ ਚੀਜ਼ ਲਿਖੀ ਕਿ ਮੈਂ ਕਿਸੇ ਨੂੰ ਮਾਰਨ ਨੂੰ ਗਲਤ ਗਿਣਦਾਗਾ, ਕਿ ਮੈਂ ਕਿਸੇ ਨੂੰ ਹਥਿਆਰ ਲੈ ਕੇ ਨਹੀਂ ਲੜਾਂਗਾ, ਮੈਂ ਕਲਮ ਦਾ ਰਸਤਾ ਚੁਣਾਂਗਾ। ਮੈਂ ਕਲਮ ਦੇ ਨਾਲ ਕੌਮ ਦੀ ਲੜਾਈ ਲੜਾਂਗਾ ਔਰ ਮੈਂ ਕੌਮ ਵਾਸਤੇ ਜੀਵਾਂਗਾ ਔਰ ਮਰਾਂਗਾ ਸਰ। ਫਿਰ ਉਹ ਜੇਲ੍ਹ ਤੋਂ ਆ ਕੇ ਸਰ, ਉਹ ਆਪਣੇ ਉਸ ਟਾਈਮ ਨਵਾਂ ਜਵਾਨਾ ਅਖਬਾਰ ਚੱਲਦਾ ਸੀਗਾ, ਉਹਦੇ ਵਿੱਚ ਪੱਤਰਕਾਰ ਚਲੇ ਜਾਂਦੇ ਨੇ। ਫਿਰ ਉੱਥੇ ਕੁਛ ਚਿਰ ਪੱਤਰਕਾਰੀ ਕਰਨ ਤੋਂ ਬਾਅਦ ਫਿਰ ਸਰ ਉਹ ਫੌਰਨ ਚਲੇ ਜਾਂਦੇ ਨੇ ਬਾਹਰ ਵਿਦੇਸ਼ਾਂ ਵਿੱਚ। 1978-79 ਦੇ ਵਿੱਚ ਉਹ ਬਾਹਰ ਚਲੇ ਜਾਂਦੇ ਨੇ ਯੂਰਪੀ ਦੇਸ਼ਾਂ ਵਿੱਚ। ਉੱਥੇ ਉਹ 35 ਦੇਸ਼ਾਂ ਦੀ ਸਰ ਸੈਰ ਕਰਦੇ ਨੇ, 35 ਦੇਸ਼ ਘੁੰਮ ਕੇ ਆ ਜਾਂਦੇ ਨੇ। ਅਖੀਰ 1983 ਦੇ ਵਿੱਚ ਆ ਕੇ ਉਹ ਅਮਰੀਕਾ ਦੇ ਵਿੱਚ ਸੈੱਟ ਹੋ ਜਾਂਦੇ ਨੇ ਸਰ। ਉੱਥੇ ਸੈੱਟ ਹੋ ਕੇ ਫਿਰ ਉਸ ਤੋਂ ਬਾਅਦ ਸਾਲ ਕੁ ਬਾਅਦ ਉਹ ਛੁੱਟੀ ਆਉਂਦੇ ਨੇ, ਮਈ 1984 ਦੇ ਵਿੱਚ ਆਪਣੇ ਇੰਡੀਆ ਆਉਂਦੇ ਨੇ। ਉਰੇ ਆ ਕੇ ਫਿਰ ਉਹੀ ਉਹਨਾਂ ਦੀ ਮਨੁੱਖੀ ਸੇਵਾ ਦੀ ਭਾਵਨਾ ਹੁੰਦੀ ਹੈ ਮਨ ਦੇ ਵਿੱਚ। ਉਹਨਾਂ ਆਪਣੇ ਯਾਰ ਦੋਸਤਾਂ ਨਾਲ ਸਲਾਹ ਕਰਦੇ ਨੇ ਕਿ ਯਾਰ ਗੁਰੂ ਆਪਣੇ ਅਰਜਨ ਦੇਵ ਜੀ ਦਾ ਗੁਰਪੁਰਬ ਆ ਰਿਹਾ, ਚਲੋ ਆਪਾਂ ਗੁਰਪੁਰਬ ਮਨਾਉਣ ਚੱਲਦੇ ਹਾਂ ਅੰਮ੍ਰਿਤਸਰ ਦਰਬਾਰ ਸਾਹਿਬ। ਉਹ ਕਿਆ ਕਰਦੇ ਨੇ, ਪਿੰਡ ਦੇ ਦੋਸਤਾਂ ਨੂੰ ਇਕੱਠੇ ਹੋ ਕੇ ਪਿੰਡ ਵਿੱਚ ਉਹਨਾਂ ਇੱਕ ਰਸਦ ਇਕੱਠੀ ਕਰ ਲੈਂਦੇ ਨੇ, ਕਿ ਉਸ ਟਾਈਮ ਆਪਣੀ ਹਾੜੀ ਦੀ ਫਸਲ ਆਈ ਹੁੰਦੀ ਹੈਗੀ, ਅਤੇ ਟਰੱਕ ਭਰ ਲੈਂਦੇ ਨੇ ਆਪਣੇ ਕਣਕ ਦਾ, ਸੰਗਤ ਨੂੰ ਨਾਲ ਲੈ ਕੇ ਉਹ ਦਰਬਾਰ ਸਾਹਿਬ ਚਲੇ ਜਾਂਦੇ ਨੇ 1 ਜੂਨ 1984 ਨੂੰ ਸਰ। ਅਤੇ ਉੱਥੇ ਜਾਂਦੇ ਨੇ, ਫਿਰ ਉੱਥੇ ਉਹ ਦੇਖਦੇ ਨੇ ਵੀ 1 ਤਰੀਕ ਨੂੰ CRP ਦਾ ਪਹਿਰਾ ਲੱਗ ਜਾਂਦਾ ਉੱਥੇ। ਜਾਣ ਤੋਂ ਪਹਿਲਾਂ ਉਹਨਾਂ ਨੂੰ ਪਤਾ ਸੀ ਕਿ ਹਕੂਮਤ ਹੈ ਜਿਹੜੀ ਫੌਜ ਹੈ ਘੇਰਾਬੰਦੀ ਕਰੇਗੀ? ਉਸ ਟਾਈਮ ਹਾਲਾਤ ਠੀਕ ਸੀਗੇ। ਜਦ ਗਏ ਨੇ ਉਹ, ਉਸ ਟਾਈਮ ਕੋਈ ਹਾਲਾਤ ਇਸ ਤਰ੍ਹਾਂ ਦੇ ਨਹੀਂ ਸੀ ਕੋਈ। ਉਸ ਟਾਈਮ ਬਿਲਕੁਲ ਠੀਕ ਹਾਲਾਤ ਸੀਗੇ। ਜਿਹੜੇ ਹਾਲਾਤ ਵਿਗੜੇ ਉਹ 2 ਤਰੀਕ ਤੋਂ ਬਾਅਦ ਹਾਲਾਤ ਵਿਗੜੇ ਨੇ ਸਾਰੇ। ਉਹ 1 ਤਰੀਕ ਨੂੰ ਜਾਂਦੇ ਨੇ, ਉੱਥੇ ਜਿਹੜੀ ਬਾਕੀ ਸੰਗਤ ਹੁੰਦੀ ਆ ਉਹ ਸਾਰੀ ਵਾਪਸ ਆ ਜਾਂਦੀ ਆ ਉੱਥੇ ਰਸਦ ਛੱਡ ਕੇ। ਇਹ ਉੱਥੋਂ 5 ਜਾਣੇ ਹੁੰਦੇ ਨੇ, ਇਹ 5 ਦੋਸਤ, ਇਹ 5 ਰੁਕ ਜਾਂਦੇ ਨੇ ਵੀ ਚਲੋ ਆਪਾਂ ਗੁਰੂ ਤੇਗ ਬਹਾਦਰ ਅਰਜਨ ਦੇਵ ਜੀ ਦਾ ਗੁਰਪੁਰਬ ਆ ਰਿਹਾ, ਆਪਾਂ ਗੁਰਪੁਰਬ ਮਨਾ ਕੇ ਹੀ ਚੱਲੋਗੇ। ਆਪਾਂ 2 ਦਿਨ ਬਾਅਦ ਗੁਰਪੁਰਬ ਹੁੰਦਾ ਹੈਗਾ ਉਸ ਟਾਈਮ। ਅਤੇ ਐਕਚੁਅਲੀ ਗੱਲ ਕਿਆ ਹੁੰਦੀ ਆ, 2 ਤਰੀਕ ਨੂੰ ਗੋਲੀ ਚੱਲ ਜਾਂਦੀ ਸਰ ਉੱਥੇ ਦਰਬਾਰ ਸਾਹਿਬ ਦੇ ਵਿੱਚ। ਅਤੇ ਫਿਰ ਉਹ ਮੈਨੂੰ ਬਾਅਦ 'ਚ ਆ ਕੇ ਗੱਲਾਂ ਦੱਸਦੇ ਸੀ ਉਰੇ ਆ ਕੇ ਉਹ, ਕਿਉਂਕਿ ਪਰਿਵਾਰ ਦੇ ਵਿੱਚ ਐਕਚੁਅਲੀ ਉਹ ਸਭ ਤੋਂ ਵੱਡੇ ਸੀ ਸਾਡੇ ਸਰ। ਸਾਡੇ 3 ਭੈਣਾਂ 3 ਭਰਾਵਾਂ ਦਾ ਪਰਿਵਾਰ ਸੀਗਾ। ਤੁਹਾਡੀ ਉਮਰ ਉਸ ਵੇਲੇ ਕਿੰਨੀ ਸੀ? ਉਸ ਟਾਈਮ ਮੇਰੀ 15 ਸਾਲ ਦੀ ਉਮਰ ਸੀ ਸਰ। ਤੁਹਾਨੂੰ ਉਹਨਾਂ ਨੇ ਦੱਸਿਆ ਕਿ ਦਰਬਾਰ ਸਾਹਿਬ ਦੇ ਵਿੱਚ ਜੋ ਉੱਥੇ ਮਨੁੱਖੀ ਹੱਕਾਂ ਦਾ ਘਾਣ ਹੋਇਆ, ਜੋ ਤਸ਼ੱਦਦ ਬੱਚੇ ਤੇ ਬਜ਼ੁਰਗਾਂ ਦੇ ਉੱਪਰ ਹੋਇਆ, ਸਾਰੀ ਦਾਸਤਾਨ ਦੱਸੀ ਤੁਹਾਨੂੰ? ਹਾਂ ਸਰ, ਉਹਨਾਂ ਨੇ ਐਕਚੁਅਲੀ ਮੈਨੂੰ ਵੀ ਦੱਸੀ। ਉੱਥੋਂ ਆ ਕੇ ਇੱਕ ਉਹਨਾਂ ਨੇ ਉਸ ਟਾਈਮ ਆਪਣੇ ਨਾ 84 ਦੇ ਵਿੱਚ ਇੱਕ ਮੈਗਜ਼ੀਨ ਛਪਦਾ ਸੀਗਾ, ਸੰਪਰਕ ਨਾਮ ਦੇ, ਕਾਫੀ ਫੇਮਸ ਸੀਗਾ ਉਹ ਮੈਗਜ਼ੀਨ ਵੀ। ਉਹਦੇ ਵਿੱਚ ਸਾਰੇ ਆਪਣੇ ਖਾੜਕੂ ਲਹਿਰ ਦੇ ਜਿੰਨੇ ਵੀ ਮੁੰਡੇ ਸ਼ਹੀਦ ਹੋਏ
ਲਗਭਗ ਸਾਰਿਆਂ ਦੇ ਜੀਵਨੀਆਂ ਵਗੈਰਾ ਹੋਰ ਇਸ ਤਰ੍ਹਾਂ ਦਾ ਲਿਟਰੇਚਰ ਆਉਂਦਾ ਸੀ। ਦਰਬਾਰ ਸਾਹਿਬ ਦੇ ਵਿੱਚ ਜੋ ਕੁਝ ਵਾਪਰਿਆ ਉਹਦੇ ਬਾਰੇ ਕੀ ਸਾਂਝਾ ਕੀਤਾ ਤੁਹਾਡੇ ਨਾਲ? ਉਹਦੇ ਵਾਸਤੇ ਇੱਕ ਤਾਂ ਸਰ ਉਹਨਾਂ ਨੇ ਉਸ ਦੇ ਵਿੱਚ ਇੱਕ ਆਪਣੀ ਉਹ ਲਿਖੀ ਸੀ ਕਹਾਣੀ, ਜਿਹਦਾ ਨਾਮ ਲਿਖਿਆ ਸੀ ਇਹਨਾਂ ਨੇ ਅੱਖੀਂ ਡਿੱਠਾ ਨੀਲਾ ਤਾਰਾ। ਉਹਨਾਂ ਨੇ ਉੱਥੇ ਦਾ ਪੂਰੇ ਦਾ ਵਿਸਤਾਰ ਲਿਖਿਆ ਸੀ ਪੂਰਾ, ਵੀ ਕਿਸ ਤਰ੍ਹਾਂ ਉੱਥੇ ਤੋਪਾਂ ਨਾਲ ਵੀ ਹਮਲਾ ਹੋਇਆ, ਜਹਾਜ਼ਾਂ ਨਾਲ ਵੀ ਹਮਲਾ ਹੋਇਆ ਉੱਥੇ, ਵੀ ਕਿੰਨੇ ਦਰਬਾਰ ਸਾਹਿਬ 'ਤੇ ਗੋਲੇ ਦਾਗੇ ਗਏ, ਕਿੰਨੇ ਅਕਾਲ ਤਖ਼ਤ ਸਾਹਿਬ 'ਤੇ ਦਾਗੇ ਗਏ। ਉਹਨਾਂ ਨੇ ਉਸ ਦਾ ਪੂਰਾ ਵਿਸਤਾਰ ਲਿਖਿਆ ਸੀ ਉਸ ਦੇ ਵਿੱਚ। ਉਹਦੇ ਇਵਜ ਦੇ ਵਿੱਚ ਇਹਨਾਂ ਨੂੰ ਉਸ ਟਾਈਮ ਆਪਣੇ ਪ੍ਰੋਫੈਸਰ ਦਰਸ਼ਨ ਸਿੰਘ ਹੁੰਦੇ ਸੀ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੁੰਦੇ ਸੀਗੇ, ਉਹਨਾਂ ਵੱਲੋਂ ਬਕਾਇਦਾ ਸਨਮਾਨਿਤ ਵੀ ਕੀਤਾ ਗਿਆ ਇਹਨਾਂ ਨੂੰ, ਵੀ ਤੁਸੀਂ ਬਹੁਤ ਸੋਹਣੀ ਚੀਜ਼ ਲਿਖੀ ਹੈਗੀ ਹੈ। ਫਿਰ ਉਹਨਾਂ ਨੇ ਆ ਕੇ ਮੈਨੂੰ ਐਕਚੁਅਲੀ ਮੇਰੇ ਉਹਨਾਂ ਨੂੰ ਬੱਚਿਆਂ ਵਾਂਗੂ ਪਿਆਰ ਕਰਦੇ ਸੀ। ਮੈਂ ਪਰਿਵਾਰ ਵਿੱਚ ਸਭ ਤੋਂ ਛੋਟਾ ਸੀਗਾ, ਸਾਡੀਆਂ 3 ਭੈਣਾਂ 3 ਭਰਾਵਾਂ ਦਾ ਪਰਿਵਾਰ ਸੀ ਸਾਡਾ। ਉਹ ਸਭ ਤੋਂ ਵੱਡੇ ਸੀ ਔਰ ਮੈਂ ਸਭ ਤੋਂ ਛੋਟਾ ਸੀਗਾ। ਔਰ ਉਹ ਮੈਨੂੰ ਹਰ ਗੱਲ ਬੱਚਿਆਂ ਵਾਂਗੂ ਮੰਨਦੇ ਸੀ, ਪਰ ਭਰਾਵਾਂ ਵਾਂਗੂ ਨਹੀਂ ਮੰਨਦੇ ਸੀ। ਵੀ ਕੋਈ ਵੀ ਚੀਜ਼ ਲੈਣੀ, ਉਹ ਕਹਿਣਾ ਤੂੰ ਪਿਤਾ ਜੀ ਨੂੰ ਤੰਗ ਨਹੀਂ ਕਰਨਾ, ਮੈਥੋਂ ਚੀਜ਼ ਮੰਗਣੀ ਜੋ ਮੰਗਣੀ ਤੂੰ। ਵੀ ਉਸ ਤਰ੍ਹਾਂ ਮੇਰੇ ਨਾਲ ਪਿਆਰ ਸੀ, ਮੇਰੇ ਨਾਲ ਸਾਰੀ ਗੱਲ ਸਾਂਝੀ ਕਰਦੇ ਸੀਗੇ। ਫਿਰ ਉਹ ਦੱਸਦੇ ਸੀ ਕਿ ਜਿਸ ਟਾਈਮ 2 ਤਰੀਕ ਨੂੰ ਗੋਲੀ ਚੱਲ ਗਈ, ਕਹਿੰਦੇ ਫਿਰ ਮੈਂ ਫੈਸਲਾ ਕੀਤਾ ਕਿ ਯਾਰ ਇਸ ਤੋਂ ਅੱਗੇ ਦੁਨੀਆ ਦੇ ਉੱਪਰ ਹੋਰ ਕੋਈ ਜਗ੍ਹਾ ਨਹੀਂ ਹੈਗੀ, ਵੀ ਜਾਂ ਸਾਡੇ ਸਭ ਤੋਂ ਉੱਚਾ ਸਥਾਨ ਆ ਅਕਾਲ ਤਖ਼ਤ ਸਾਹਿਬ ਹੈ ਨਾ, ਅਗਰ ਇਸ ਦੇ ਵਿੱਚ ਹੀ ਫੌਜ ਚੜ੍ਹ ਕੇ ਆ ਗਈ ਸਾਡੇ 'ਤੇ, ਫਿਰ ਇਸ ਤੋਂ ਅੱਗੇ ਜੀਣ ਦਾ ਫਿਰ ਕੋਈ ਰਸਤਾ ਨਹੀਂ, ਕੋਈ ਫਾਇਦਾ ਨਹੀਂ ਜੀਣ ਦਾ। ਜਿਵੇਂ ਆਪਾਂ ਕਹਿੰਦੇ ਹਾਂ ਨਾ, ਜੇ ਜੀਵੇ ਪਤ ਲੈ ਜਾਏ, ਵੀ ਉਸ ਤਰ੍ਹਾਂ ਮਨ 'ਚ ਗੱਲ ਆ ਗਈ। ਫਿਰ ਉਹ ਕਹਿੰਦੇ ਮੈਂ ਸੰਤਾਂ ਕੋਲ ਜਾਣ ਦਾ ਫੈਸਲਾ ਕਰ ਲਿਆ। ਫਿਰ ਕਹਿੰਦੇ ਮੈਂ ਸੰਤਾਂ ਕੋਲ ਗਿਆ, ਸੰਤਾਂ ਨੂੰ ਜਾ ਕੇ ਕਿਹਾ ਕਿ ਸੰਤ ਜੀ ਮੈਨੂੰ ਹਥਿਆਰ ਬਖਸ਼ੋ। ਜਦੋਂ ਦਰਬਾਰ ਸਾਹਿਬ ਦੇ ਵਿੱਚ ਅਟੈਕ ਹੋਇਆ, ਜੋ ਉੱਥੇ ਤਸ਼ੱਦਦ ਹੋਇਆ, ਉਹਨੂੰ ਦੇਖ ਕੇ ਤੇ ਫੈਸਲਾ ਕਰ ਲੈਂਦੇ ਕਿ ਸੰਤਾਂ ਦੇ ਕੋਲੇ ਜਾ ਕੇ ਮੈਂ ਇਸ ਵਕਤ ਹਕੂਮਤ ਦੇ ਨਾਲ ਲੜਾਈ ਲੜਨੀ ਹੈ। 2 ਤਰੀਕ ਦੀ ਗੱਲ ਸਰ, ਜਿਸ ਟਾਈਮ 2 ਤਰੀਕ ਨੂੰ ਥੋੜ੍ਹੀ ਬਹੁਤੀ ਗੋਲੀ ਚੱਲੀ ਸੀ, ਅਜੇ ਲੜਾਈ ਪੂਰੀ ਸ਼ੁਰੂ ਨਹੀਂ ਹੋਈ ਸੀ। ਉਸ ਦਿਨ ਹੀ ਫੈਸਲਾ ਲੈ ਲਿਆ 2 ਤਰੀਕ ਨੂੰ। ਹਾਂ, ਜਿੱਦਣ ਥੋੜ੍ਹੀ ਬਹੁਤੀ ਗੋਲੀ ਚੱਲੀ, ਦਰਬਾਰ ਸਾਹਿਬ 'ਚ ਕਾਫੀ ਸਿੰਘ ਮਾਰ ਵੀ ਗਏ ਸੀ ਆਪਣੇ, ਤੇ ਉੱਧਰ ਫਿਰ ਫੈਸਲਾ ਲੈ ਲਿਆ, ਕਹਿੰਦੇ ਇੱਥੋਂ ਅੱਗੇ ਨਹੀਂ ਹੁਣ ਜੀਣਾ ਹੈਗਾ, ਲੜਾਈ ਲੜਨੀ ਆਪਾਂ। ਫਿਰ ਉਹ ਕਹਿੰਦੇ ਸੰਤਾਂ ਨੇ ਪਹਿਲਾਂ ਇੱਕ ਵਾਰ ਦੇਖ ਕੇ ਮੈਨੂੰ ਸੰਤ ਹੱਸੇ। ਮੇਰੀ ਉਸ ਟਾਈਮ ਦਾੜੀ ਵਗੈਰਾ ਕੱਟੀ ਹੋਈ ਸੀ ਇਹਨਾਂ ਨੇ, ਇਹ ਵਾਲ ਵੀ ਕੱਟੇ ਹੋਏ ਸੀ, ਬਾਹਰੋਂ ਆਏ ਸੀ ਉਸ ਟਾਈਮ, ਮਹੀਨਾ ਹੀ ਹੋਇਆ ਤੇ ਉਹਨੂੰ ਆਏ ਨੂੰ ਅਜੇ। ਫਿਰ ਕਹਿੰਦੇ ਮੈਂ ਸੰਤਾਂ ਨੂੰ ਦੱਸਿਆ ਵੀ ਬਾਬਾ ਜੀ ਮੈਂ ਬਾਹਰੋਂ ਆਇਆਗਾ, ਅਮਰੀਕਾ ਤੋਂ ਇੰਨੇ ਸਾਲ ਮੈਨੂੰ ਬਾਹਰ ਰਹਿੰਦੇ ਨੂੰ ਹੋ ਗਏ, ਵੀ ਤਾਂ ਕਰਕੇ ਮੇਰੇ ਵਾਲ ਕੱਟੇ ਹੋਏ ਨੇ। ਫਿਰ ਕਹਿੰਦੇ ਸੰਤਾਂ ਨੇ ਮੈਨੂੰ ਹਥਿਆਰ ਬਖਸ਼ਤੇ ਮੈਨੂੰ। ਅਤੇ ਫਿਰ ਕਹਿੰਦੇ ਅਸੀਂ ਦਰਬਾਰ ਸਾਹਿਬ ਦੇ ਬੈਕ ਸਾਈਡ ਜਾ ਕੇ, ਇੱਕ ਤੁਸੀਂ ਹਿੰਦੂਆਂ ਦਾ ਘਰ ਸੀਗਾ, ਉੱਥੇ ਜਾ ਕੇ ਅਸੀਂ ਮੋਰਚੇ ਬਣਾਏ ਆਪਣੇ 2 ਤਰੀਕ ਨੂੰ। ਬਲਿੰਗ ਸਾਹਿਬ ਦੀ ਉਮਰ ਕਿੰਨੀ ਸੀ ਉਸ ਵੇਲੇ? ਉਸ ਟਾਈਮ ਸਰ ਇਹਨਾਂ ਦੀ ਹੈਗੀ ਸੀਗੀ 52 ਦਾ ਵਰਤ ਸੀਗਾ ਇਹਨਾਂ ਦਾ, ਅਤੇ ਉਹੀ 32-33 ਸਾਲ ਦੀ ਏਜ ਹੋਈ। ਇਹਨਾਂ ਆਪਣੀ ਜ਼ਿੰਦਗੀ ਦੇ ਵਿੱਚ ਪਹਿਲਾਂ ਕਦੇ ਹਥਿਆਰ ਚਲਾਇਆ ਸੀਗਾ? ਨਹੀਂ ਸਰ, ਪਹਿਲਾਂ ਕਦੇ ਨਹੀਂ ਸੀ। ਪਹਿਲੀ ਵਾਰ ਦਰਬਾਰ ਸਾਹਿਬ ਦੇ ਵਿੱਚੋਂ ਹਥਿਆਰ ਲੈ ਕੇ ਉਦੋਂ ਚਲਾਉਂਦੇ ਆ? ਉਦੋਂ ਚਲਾਉਂਦੇ ਸਰ। ਅਤੇ ਫਿਰ ਉਸ ਤੋਂ ਬਾਅਦ ਇਹ ਕਹਿੰਦੇ ਅਸੀਂ 2 ਤਰੀਕ ਨੂੰ ਮੋਰਚੇ ਬਣਾਏ, ਫਿਰ 3 ਤਰੀਕ ਤੋਂ ਮੋਰਚੇਬੰਦੀ ਸ਼ੁਰੂ ਹੋ ਗਈ ਸਾਡੀ। ਫਿਰ ਫੌਜ ਲੱਗ ਗਈ, ਚੱਲ ਕਹਿੰਦੇ ਅਸੀਂ 3 ਦਿਨ, ਫਿਰ 6 ਤਰੀਕ ਤੱਕ ਲੜਾਈ ਲੜਦੇ ਰਹੇ ਅਸੀਂ ਮੋਰਚਿਆਂ ਵਿੱਚ, ਆਪਦਿਆਂ ਵਿੱਚ ਖੜ੍ਹੇ ਹੋਏ। ਅਤੇ ਉਸ ਟਾਈਮ ਕਹਿੰਦੇ ਵੀ ਇਹ ਸੀ, ਦੱਸ ਰਹੇ ਸੀ ਉਸ ਦਾ ਮਾਹੌਲ ਵੀ, ਜਿੱਥੋਂ ਸੈੱਟ ਸੀ 1 ਗੋਲੀ ਕੱਢਦੇ ਸੀਗੇ, ਅਗਰ ਆਰਮੀ ਨੂੰ ਪਤਾ ਲੱਗ ਗਿਆ ਵੀ ਇਸ ਜਗ੍ਹਾ ਤੋਂ 1 ਗੋਲੀ ਆਈ ਹੈਗੀ, ਕਹਿੰਦੇ ਉੱਥੇ ਉਹ 1000 ਗੋਲੀ ਕੱਢ ਦਿੰਦੇ ਸੀ ਆਰਮੀ ਵਾਲੇ, ਵੀ ਉਸ ਜਗ੍ਹਾ ਨੂੰ ਖਤਮ ਕਰ ਦਿੰਦੇ ਸੀ ਉਹ, ਜਿੱਥੋਂ ਉਹਨੂੰ ਪਤਾ ਲੱਗ ਜਾਂਦਾ ਸੀਗਾ। ਉਹ ਕਹਿੰਦੇ ਸਾਡੇ ਨਾਲ ਵੀ ਕਿਆ ਵਾਪਰਿਆ 6 ਤਰੀਕ ਨੂੰ। ਅਸੀਂ ਕਹਿੰਦੇ BBC ਲੰਡਨ ਤੋਂ ਖਬਰਾਂ ਆਉਂਦੀਆਂ ਸੀ, ਉਸ ਟਾਈਮ ਰੇਡੀਓ ਆ ਸਭ ਤੋਂ ਵੱਡਾ ਸਾਡਾ ਇੱਕ ਸਾਧਨ ਸੀਗਾ ਖਬਰਾਂ ਦਾ। ਕਹਿੰਦੇ BBC ਲੰਡਨ ਤੋਂ ਖਬਰ ਆ ਰਹੀ ਸੀ, ਅਸੀਂ ਉਹ ਖਬਰ ਸੁਣਨ ਲੱਗ ਗਏ। ਕਿਤੇ ਕਹਿੰਦੇ ਮੈਂ ਨੀਚੇ ਥੋੜਾ ਸਿਰ ਝੁਕਾਇਆ, ਆਵਾਜ਼ ਤੇਜ਼ ਕਰਨ ਲੱਗਿਆ ਉਹਦੀ, ਕਹਿੰਦੇ ਮੇਰੇ ਸਿਰ ਦੇ ਉੱਪਰ ਹੀ ਪੂਰਾ ਬਰਸਟ ਨਿਕਲ ਗਿਆ ਇੱਕੋ ਲਗਤ, ਵੀ ਮੌਤ ਬਹੁਤ ਨੇੜਿਓਂ ਦੇਖ ਲਈ। ਕਹਿੰਦੇ ਕੁਦਰਤੀ ਉੱਧਰੋਂ ਖਬਰ ਆ ਗਈ ਵੀ ਜੀ ਦਰਬਾਰ ਸਾਹਿਬ ਦੇ ਉੱਪਰ ਤਾਂ ਕਬਜ਼ਾ ਹੋ ਗਿਆ ਆਪਣੇ ਆਰਮੀ ਦਾ। ਕਹਿੰਦੇ ਫਿਰ ਅਸੀਂ ਸਲਾਹ ਕਰੀ, ਉਹ ਨਾਲ ਦੇ ਸਿੰਘ ਸੀ ਹੋਰ, ਵੀ ਜੀ ਹੁਣ ਤਾਂ ਭੰਗ ਦੇ ਭਾਣੇ ਜ਼ਿੰਦਗੀ ਖਤਮ ਕਰਨ ਵਾਲਾ ਕੰਮ ਹੈਗਾ, ਵੀ ਆਪਾਂ ਇੱਥੋਂ ਨਿਕਲਦੇ ਹਾਂ, ਹੁਣ ਅੱਗੇ ਜਾ ਕੇ ਕਿਆ ਪਤਾ ਹੋਰ ਆਪਾਂ ਕੰਮ ਆ ਸਕੀਏ ਕੌਮ ਦੇ, ਵੀ ਉਰੇ ਤਾਂ ਹੁਣ ਜ਼ਿੰਦਗੀ ਖਤਮ ਹੀ ਕਰਨ ਵਾਲਾ ਗੱਲ ਹੈਗਾ, ਵੀ ਜਿਹੜੀ ਚੀਜ਼ ਵਾਸਤੇ ਆਪਾਂ ਲੜਾਈ ਲੜ ਰਹੇ ਸੀਗੇ ਉਹ ਕਬਜ਼ਾ ਤਾਂ ਹੋ ਹੀ ਗਿਆ ਹੁਣ ਦਰਬਾਰ ਸਾਹਿਬ 'ਤੇ। ਕਹਿੰਦੇ ਫਿਰ ਅਸੀਂ ਉੱਥੋਂ ਵੀ ਹਥਿਆਰ ਸਿੱਟ ਕੇ, ਅਸੀਂ ਆਪਦੇ ਹਥਿਆਰ ਕਹਿੰਦੇ ਅਸੀਂ ਗਟਰ ਚੱਕਿਆ, ਗਟਰ ਦੇ ਵਿੱਚ ਅਸੀਂ ਹਥਿਆਰ ਸਿੱਟਦੇ ਸੀ ਗੰਦੇ ਨਾਲੇ ਵਿੱਚ। ਫਿਰ ਅਸੀਂ ਕਹਿੰਦੇ ਜਾ ਕੇ ਅਸੀਂ ਆਮ ਸੰਗਤ ਵਿੱਚ ਰਲ ਗਏ, ਉੱਥੋਂ ਜਾ ਕੇ ਜਿਵੇਂ ਸੰਗਤ ਨੂੰ ਅਰੈਸਟ ਕਰ ਰਹੇ ਸੀਗੇ। ਫਿਰ ਉਹ ਕਹਿੰਦੇ ਸਾਨੂੰ ਉੱਥੋਂ ਲੈ ਕੇ ਇਹ ਆਪਣੇ ਗੁਰੂ ਰਾਮਦਾਸ ਸਰਾਂ ਦੇ ਵਿੱਚ ਲੈ ਆਏ ਸਾਨੂੰ। ਜੋ ਉੱਥੇ ਦੇ ਹਾਲਾਤ ਆਏ ਸਰ, ਉਹ ਹਾਲਾਤ ਬਹੁਤ ਗੰਦੇ ਹਾਲਾਤ ਦੱਸ ਰਹੇ ਸੀ। ਉੱਥੇ ਕਹਿੰਦੇ ਪਹਿਲਾਂ ਤਾਂ ਉਹਨਾਂ ਨੇ ਕਮਰਿਆਂ ਵਿੱਚ ਬੰਦੇ ਬਹੁਤ, ਜਿਵੇਂ ਆਪਾਂ ਤੂੜੀ ਭਰ ਦਿੰਦੇ ਹਾਂ ਕਮਰੇ 'ਚ, ਇਸ ਤਰ੍ਹਾਂ ਐਂ ਬੰਦੇ ਡੱਕੇ ਹੋਏ ਸੀ, ਸਾਹ ਨਹੀਂ ਆਉਂਦਾ ਸੀ ਬੰਦਿਆਂ ਨੂੰ। ਫਿਰ ਉੱਥੋਂ ਬਾਹਰ ਕੱਢੇ ਸਾਨੂੰ, ਕਹਿੰਦੇ ਵੀ ਬਾਹਰ ਕੱਢ ਕੇ ਕਿਆ ਕਰਦੇ ਨੇ, ਜਿਹੜਾ ਰਾਮਦਾਸ ਸਰਾਂ ਦਾ ਵਿਹੜਾ ਆਪਣਾ ਸਰ ਆਪਾਂ ਹੁਣ ਵੀ ਦੇਖਦੇ ਹਾਂ ਨਾ ਬਾਹਰ, ਕਹਿੰਦੇ ਉੱਥੇ ਨਾ ਲਾਸ਼ਾਂ ਲਿਆ ਕੇ ਰੱਖ ਦਿੰਦੇ ਸੀ ਉਹ, ਜੋ ਬਾਹਰ ਲੋਕ ਸ਼ਹੀਦ ਹੋ ਗਏ ਸੀਗੇ। ਜਿਵੇਂ ਪ੍ਰਕਰਮਾਂ ਦੱਸ ਰਹੇ ਸੀ, ਕਹਿੰਦੇ ਸਾਰੀਆਂ ਖੂਨ ਨਾਲ ਭਰੀਆਂ ਪਈਆਂ ਸੀਗਾ,
ਸਰੋਵਰ ਵੀ ਖੂਨ ਨਾਲ ਭਰਿਆ ਹੋਇਆ ਸੀ ਸਾਰਾ, ਵੀ ਪ੍ਰਕਾਰਮਾਂ 'ਚ ਲਾਸ਼ਾਂ ਹੀ ਲਾਸ਼ਾਂ ਪਈਆਂ ਸੀਗੀਆਂ। ਤੇ ਉਹ ਕਹਿੰਦੇ ਲਾਸ਼ਾਂ ਚੱਕ ਕੇ ਲਿਆ ਕੇ ਉੱਥੇ ਰੱਖ ਰਹੇ ਸੀ ਉਹ ਗੁਰੂ ਰਾਮਦਾਸ ਰਾਂ ਦੇ ਵਿਹੜੇ ਦੇ ਵਿੱਚ। ਕਹਿੰਦੇ ਫਿਰ ਉਹਦੇ ਉੱਪਰ ਕਿਆ ਕਰਦੇ ਸੀ, ਉਹਦੇ ਉੱਪਰ ਪੈਟਰੋਲ ਛਿੜਕ ਦਿੰਦੇ ਸੀ ਉਹ। ਜਿਹੜੀ ਆਪ ਕਮਰਿਆਂ ਵਿੱਚ ਸੰਗਤ ਬੈਠੀ ਹੋਈ ਸੀ ਅੰਦਰ, ਉਹਨਾਂ ਨੂੰ ਲਿਆ ਕੇ ਉਹਦੇ ਆਲੇ ਦੁਆਲੇ ਬਿਠਾ ਲੈਂਦੇ ਸੀਗੇ ਲਾਸ਼ਾਂ ਦੇ। ਫਿਰ ਕਹਿੰਦੇ ਉੱਪਰ ਤੋਂ ਗੋਲੀਆਂ ਚਲਾ ਦਿੰਦੇ ਸੀ, ਬੰਬ ਸਿੱਟ ਦਿੰਦੇ, ਉਹਨਾਂ ਨੂੰ ਵੀ ਸ਼ਹੀਦ ਕਰ ਦਿੰਦੇ ਜਿੰਦਿਆਂ ਨੂੰ ਇਸੇ ਤਰ੍ਹਾਂ ਹੀ। ਫਿਰ ਇੱਕ ਪੂਰ ਕੱਢਦੇ, ਫਿਰ ਲਾਸ਼ਾਂ ਤੋਂ ਚੱਕ ਕੇ ਲੈ ਜਾਂਦੇ ਸਾਰੀਆਂ, ਫਿਰ ਨਵਾਂ ਪੂਰ ਖੜਾ ਕਰ ਲੈਂਦੇ ਇਸ ਤਰ੍ਹਾਂ। ਉਹ ਕਹਿੰਦੇ ਤੀਜੇ ਪੂਰ ਦੇ ਵਿੱਚ ਸਾਡਾ ਵੀ ਨੰਬਰ ਆ ਗਿਆ। ਸਭ ਤੋਂ ਪਹਿਲਾਂ 2 ਵਾਰ ਇਹ ਹੋ ਚੁੱਕਿਆ ਤੇ ਇਸ ਤਰ੍ਹਾਂ ਤੀਜੀ ਵਾਰ ਨੂੰ ਸਾਡਾ ਨੰਬਰ ਆਇਆ। ਤੇ ਕਹਿੰਦੇ ਅਸੀਂ ਕੁਦਰਤੀ ਮੇਰੀ ਪਹਿਲੀ ਰੋਅ ਦੇ ਵਿੱਚ ਮੇਰਾ ਨੰਬਰ ਆ ਗਿਆ ਬੈਠਣ ਦਾ, ਬਿਲਕੁਲ ਲਾਸ਼ਾਂ ਦੇ ਨਾਲ ਹੀ, ਹੈ ਨਾ। ਕਹਿੰਦੇ ਫਿਰ ਉੱਥੇ ਜਾ ਕੇ ਇੱਕੋ ਚੀਜ਼ ਚੇਤੇ ਆ ਰਹੀ ਸੀ, ਹੈ ਨਾ, ਵੀ ਗੁਰੂ ਰਾਮਦਾਸ ਜੀ ਵੀ ਤੇਰੇ ਚਰਨਾਂ ਵਿੱਚ ਆਇਆ ਨੂੰ ਹੁਣ ਜੇ ਮੌਤ ਮਿਲਦੀ ਹੈ ਇਸ ਤੋਂ ਹੋਰ ਚੰਗੀ ਕੀ ਹੋ ਸਕਦੀ ਹੈ ਨਾ। ਵੀ ਆਪਾਂ ਉਹ ਸ਼ਬਦ ਪੜ੍ਹਦੇ ਹਾਂ ਮਹਾਰਾਜ ਦੇ, ਹੈ ਨਾ, ਮੋਹ ਮਾਰਨੇ ਕਾ ਚੌ ਹੈ ਮਰੋ ਹਰ ਕੇ ਦੁਆਰ। ਉਹ ਕਹਿੰਦੇ ਜੇ ਗੁਰੂ ਰਾਮਦਾਸ ਰਾਂ ਦੇ ਘਰ 'ਚ ਆ ਕੇ ਆਪਾਂ ਨੂੰ ਮੌਤ ਮਿਲਦੀ ਇਸ ਤੋਂ ਉੱਪਰ ਹੋਰ ਸਾਨੂੰ ਕਿਆ ਚਾਹੀਦਾ। ਕਹਿੰਦੇ ਬਸ ਇਹ ਸੀ ਵੀ ਉੱਥੇ ਇੱਕ ਨਿਹੱਥੇ ਮਰਨ ਦਾ ਇੱਕ ਅਹਿਸਾਸ ਹੋ ਰਿਹਾ ਸੀ ਸਾਨੂੰ, ਵੀ ਅਸੀਂ ਨਿਹੱਥੇ ਮਰ ਰਹੇ ਹਾਂ, ਕੁਛ ਕਰ ਨਹੀਂ ਸਕਦੇ। ਜਦੋਂ ਨਿਹੱਥਿਆਂ ਦੀ ਇਹ ਮਨ ਦੇ ਵਿੱਚ ਵਿਚਾਰ ਆ ਰਹੇ ਸੀ, ਵਿਚਾਰ ਆ ਰਹੇ ਸੀ ਨਿਹੱਥੇ ਅਸੀਂ, ਤੇ ਜਿਹੜਾ ਉਹ ਚੀਜ਼ਾਂ ਨਹੀਂ ਸੀ ਸਾਹਮਣੇ ਆ ਰਹੀਆਂ ਕਿ ਜਿਹੜਾ ਅਸੀਂ ਹਥਿਆਰ ਰੱਖ ਕੇ ਇੱਕ ਪਾਸੇ ਤੇ ਕੌਮ ਦੇ ਕਿਸੇ ਭਲੇ ਦੀ ਖਾਤਰ ਤੁਰੇ ਆ ਕਿ ਕੌਮ ਨੂੰ ਕਿਤੇ ਨਾ ਕਿਤੇ ਕੌਮ ਦੇ ਕੰਮ ਆ ਜਾਈਏ। ਪਰ ਲੱਗਦਾ ਨਹੀਂ ਸੀ ਉਹ ਸਮਾਂ ਚੇਤੇ ਆ ਰਿਹਾ ਸੀ ਉਹਨਾਂ ਨੂੰ। ਹਾਂ ਉਹ ਤਾਂ ਕਹਿੰਦੇ, ਪਰ ਹੁਣ ਉੱਥੇ ਬੇਬਸ ਸੀਗੇ, ਵੀ ਚਾਰੇ ਪਾਸੇ ਖੂਨੇ ਖੂਨ ਪਿਆ ਸੀਗਾ। ਕੋਈ ਜੇ ਕਹਿੰਦੇ ਕੋਈ ਮਾੜਾ ਮੋਟਾ ਕੋਈ ਬੰਦਾ ਬੋਲਦਾ ਵੀ ਸੀ ਉਹਨੂੰ ਫਿਰ ਕੁੱਟਦੇ ਬਹੁਤ ਸੀ ਉਹ। ਉੱਥੋਂ ਦੱਸ ਰਹੇ ਨੇ, ਕਹਿੰਦੇ ਕਿ ਬਜ਼ੁਰਗ ਸੀਗਾ ਕੋਈ, ਉਸ ਨੂੰ ਪਿਆਸ ਲੱਗੀ ਬਹੁਤ ਜ਼ਿਆਦਾ, ਉਸ ਦਾ ਖੂਨ ਗਿਰਿਆ ਹੋਇਆ ਸੀਗਾ। ਕਹਿੰਦੇ ਉਸ ਬੰਦੇ ਨੇ ਵੀ ਉਹ ਪੀਣ ਲੱਗਿਆ ਖੂਨ ਚੱਕ ਕੇ, ਵੀ ਕਿਤੇ ਪਾਣੀ ਪਿਆ, ਕਿਤੇ ਇੰਨੀ ਪਿਆਸ ਉਹਨੂੰ ਲੱਗੀ ਹੋਈ। ਕਹਿੰਦੇ ਜਦੋਂ ਪੀਣ ਲੱਗਿਆ ਸੀ ਹਟਾਤਾ ਵੀ ਨਾ ਹਟਾਓ। ਕਹਿੰਦੇ ਉਹਨੂੰ ਇੰਨਾ ਕੁੱਟਿਆ ਵੀ ਉਹ ਜਦ ਤੱਕ ਬੇਹੋਸ਼ ਨਹੀਂ ਹੋ ਗਿਆ ਉਹਨੂੰ ਕੋਈ ਕੁੱਟਣੋਂ ਨਹੀਂ ਹਟੇ ਆਰਮੀ ਵਾਲੇ। ਕਹਿੰਦੇ ਫਿਰ ਪਤਾ ਨਹੀਂ ਕਿਆ ਹੋਇਆ ਵੀ ਉੱਥੇ ਕਹਿੰਦੇ 3 ਗੋਲੀਆਂ ਚੱਲਦੀਆਂ ਸੀਗੀਆਂ, ਇੱਕ ਗੋਲੀ ਚੱਲੀ, ਦੂਜੀ ਗੋਲੀ, ਤੀਜੀ ਦੇ ਉੱਪਰ ਫਾਇਰਿੰਗ ਸ਼ੁਰੂ ਹੋ ਜਾਂਦੀ ਸੀਗੀ। ਕਹਿੰਦੇ ਸਾਡੇ ਦੇ ਉੱਪਰ ਪਤਾ ਨਹੀਂ ਕਿਆ ਕਿਰਪਾ ਹੋਈ ਮਹਾਰਾਜ ਗੁਰੂ ਰਾਮਦਾਸ ਜੀ ਦੀ, ਵੀ ਤੀਜੀ ਗੋਲੀ ਨਹੀਂ ਚੱਲੀ। ਕੋਈ ਅਫਸਰ ਆਇਆ ਸਾਨੂੰ ਵੀ ਉਹ ਆਰਡਰ ਦੇ ਗਿਆ ਵੀ ਇਹਨਾਂ ਨੇ ਕਰੋ, ਇਹਨਾਂ ਨੂੰ ਬਾਹਰ ਕੱਢ ਦਿਓ ਸਾਰਿਆਂ ਨੂੰ, ਵੀ ਲਾਸ਼ਾਂ ਚੱਕੋ ਇੱਥੋਂ ਇਹਨੂੰ ਪਈਆਂ ਨੇਗੀਆਂ, ਵੀ ਇਹਨਾਂ ਨੂੰ ਬਾਹਰ ਕੱਢ ਦਿਓ। ਕਹਿੰਦਾ ਸਾਨੂੰ ਉੱਥੋਂ ਉਠਾ ਕੇ ਬਾਹਰ ਲੈ ਗਏ। ਉਹ ਬਾਹਰ ਲੈ ਜਾ ਕੇ ਸਾਨੂੰ ਕਿਆ ਕਰਿਆ, ਕਹਿੰਦਾ ਉਹਨਾਂ ਨੇ ਵੀ ਅੱਧਾ ਕਿਲੋਮੀਟਰ ਦੂਰ ਕੋਈ ਬੱਸ ਖੜੀ ਕਰ ਲਈ ਉੱਥੋਂ। ਕਹਿੰਦੇ ਸਾਨੂੰ ਅੱਧਾ ਕਿਲੋਮੀਟਰ ਕਿਆ ਕਰ, ਇੱਥੋਂ ਭੱਜ ਕੇ ਜਾ ਕੇ ਬੱਸ ਵਿੱਚ ਚੜ੍ਹ ਜਾਓ। ਉੱਥੇ ਜਾ ਕੇ ਦੋਨੋਂ ਪਾਸੇ ਕਹਿੰਦੇ ਆਰਮੀ ਵਾਲੇ ਖੜੇ ਹੁੰਦੇ ਸੀਗੇ। ਕਹਿੰਦੇ ਜਦ ਤੱਕ ਤੁਸੀਂ ਬੱਸ ਵਿੱਚ ਨਹੀਂ ਚੜ੍ਹ ਜਾਂਦੇ ਤੁਹਾਨੂੰ ਉਹ ਬੱਟਾਂ ਨਾਲ ਕੁੱਟੀ ਜਾਂਦੇ ਸੀ, ਉਹ ਰਾਫਲ ਦੇ ਬੱਟ ਮਾਰ ਮਾਰ ਤੁਹਾਨੂੰ ਕੁੱਟੀ ਜਾਂਦੇ ਸੀ ਉਹ ਗਰਮੀ ਦੇ ਦਿਨਾਂ ਦੇ ਵਿੱਚ। ਗਰਮੀ ਦੇ ਦਿਨਾਂ ਵਿੱਚ ਕਹਿੰਦੇ ਇੱਕ ਬੱਸ ਦੇ ਵਿੱਚ ਆਪਾਂ ਕਹਿੰਦੇ 50-52 ਸੀਟਾਂ ਹੁੰਦੀਆਂ ਆਪਣੀ। ਇਕੱਲੇ ਮਰਦ ਸੀਗੇ ਉਹਦੇ ਵਿੱਚ? ਨਹੀਂ ਸਾਰੇ ਸੀ ਸਰ, ਔਰਤਾਂ ਵੀ ਸਾਰੇ, ਬੱਚੇ ਵੀ ਸੀ? ਬੱਚੇ ਵੀ ਸਾਰੇ। ਸਾਰਿਆਂ ਦੇ ਵੱਟ ਮਾਰੇ ਜਾ ਰਹੇ ਸੀ? ਸਾਰਿਆਂ ਦੇ ਮਾਰੇ ਜਾ ਰਹੇ ਸੀ। ਜੋ ਵੀ ਉੱਥੋਂ ਭਜਾਉਂਦੇ ਸੀ ਅੱਧਾ ਕਿਲੋਮੀਟਰ ਉਹਨਾਂ ਨੂੰ ਭਜਾ ਕੇ ਬੱਸ ਵਿੱਚ ਚੜਾਉਂਦੇ ਸੀ। ਜਦ ਤੱਕ ਬੰਦਾ ਖਿੜਕੀ ਤੋਂ ਅੰਦਰ ਨਹੀਂ ਹੁੰਦਾ ਸੀਗਾ, ਵੀ ਜਦ ਤੱਕ ਉਹਨੂੰ ਕੁੱਟਦੀ ਰਹਿੰਦੇ ਸੀ, ਉਹ ਕੁੱਟੀ ਜਾਣਾ ਉਹਨਾਂ ਨੇ ਜਦ ਤੱਕ ਉਹ ਅੰਦਰ ਨਹੀਂ ਜਾਣਾ ਉਹਨਾਂ ਨੇ। ਜਿਹੜੇ ਲੋਕਾਂ ਨੂੰ, ਜਿਹੜੇ ਬੱਚੇ ਬਜ਼ੁਰਗਾਂ ਨੂੰ ਜਾਂ ਜਿਹੜੇ ਨੌਜਵਾਨਾਂ ਨੂੰ ਵੱਟ ਮਾਰ ਮਾਰ ਕੇ ਬੱਸਾਂ ਦੇ ਵਿੱਚ ਲੱਦਿਆ ਜਾ ਰਿਹਾ ਸੀ, ਤੇ ਉਹਨਾਂ ਨੂੰ ਲੈ ਕੇ ਕਿੱਥੇ ਜਾ ਰਹੇ ਸੀ? ਉਹਨਾਂ ਨੂੰ ਸਰ ਉੱਥੋਂ ਫਿਰ ਕੈਂਪਾਂ 'ਚ ਲੈ ਕੇ ਜਾ ਰਹੇ ਸੀ, ਉੱਥੋਂ ਕੱਢ ਕੇ ਉੱਥੋਂ ਕੱਢ ਕੇ ਉਹਨਾਂ ਫਿਰ ਕੈਂਪਾਂ 'ਚ ਲੈ ਗਏ, ਉੱਥੋਂ ਕੱਢ ਕੇ ਇਹਨਾਂ ਨੂੰ। ਉਹ ਕਹਿੰਦੇ ਇੱਕ ਬੱਸ ਦੇ ਵਿੱਚੋਂ 100 ਬੰਦਾ ਚੜ੍ਹਾ ਦਿੰਦੇ ਸੀ ਕੁੱਟ ਕੁੱਟ ਕੇ, ਵੀ ਹੋਰ ਅੱਗੇ ਹੋ। ਹੁਣ ਬੰਦੇ ਡਰਦੇ ਮਾਰੇ ਅੰਦਰ ਹੋ ਹੀ ਜਾਓਗੇ, ਖਿੜਕੀ ਜਿਵੇਂ ਕੁੱਟੀ ਜਾਓਗੇ ਉਹ, ਵੀ ਇੰਨੀ ਜ਼ਿਆਦਾ ਬੁਰੀ ਹਾਲਤ ਉੱਥੇ ਕਰੀ ਉਹਨਾਂ ਨੇ ਜ਼ਿਆਦਾ। ਫਿਰ ਉਹ ਦੱਸਦੇ ਸੀ ਕਹਿੰਦੇ ਉੱਥੇ ਇੰਨੇ ਹਾਲਾਤ ਜੋ ਆਪਾਂ ਪੁਰਾਣੇ ਹਾਲਾਤ ਸੁਣਦੇ ਆ ਸਰ ਆਪਾਂ ਜ਼ਕਰੀਆ ਖਾਨ ਟਾਈਮ ਦੇ, ਹੈ ਨਾ, ਤਾਂ ਕਿਆ ਕਹਿੰਦੇ ਸੀ ਵੀ ਉਹ ਬੱਚਿਆਂ ਨੂੰ ਉੱਪਰ ਸਿੱਟਦੇ ਸੀ, ਹੈ ਨਾ, ਵੀ ਥੱਲੇ ਵਰਸਾ ਕਰਤਾ ਸ਼ਹੀਦ ਹੋ ਗਿਆ ਬੱਚਾ। ਉਹ ਕਹਿੰਦੇ ਸਿਰਫ ਹਥਿਆਰ ਬਦਲੇ ਨੇਗੇ, ਵੀ ਸੋਚ ਉਹਨਾਂ ਦੀ ਹੁਣ ਵੀ ਹੋਈ ਸੀ। ਬੱਚਿਆਂ ਨੂੰ ਉੱਪਰ ਸਿੱਟਦੇ ਸੀਗੇ, ਜਦ ਨੀਚੇ ਆਉਂਦਾ ਨੀਚੇ ਉਹਨੂੰ ਗੋਲੀ ਮਾਰ ਦਿੰਦੇ ਉਹਨੂੰ, ਬੱਚਿਆਂ ਨੂੰ ਚੱਕ ਕੇ ਸਰੋਵਰ ਨੂੰ ਸਿੱਟ ਦਿੰਦਾ ਸੀ ਉਹਨਾਂ ਨੂੰ। ਕਹਿੰਦੇ ਇਸ ਤਰ੍ਹਾਂ ਪ੍ਰਕਾਰਮਾਂ 'ਚ ਬੱਚਿਆਂ ਨੂੰ ਸ਼ਹੀਦ ਕਰ ਰਹੇ ਸੀ ਉਹ। ਬੱਚਿਆਂ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਸੀ? ਹਾਂ, ਕਹਿੰਦੇ ਉੱਪਰ ਸਿੱਟਣਾ ਉਹਨਾਂ ਨੂੰ ਜਾਂ ਨੀਚੇ ਆਉਣਾ, ਨੀਚੋਂ ਗੋਲੀ ਮਾਰਨੀ ਉਹਨੂੰ ਮਾਰ ਦੇਣਾ, ਬੱਚੇ ਨੂੰ ਸ਼ਹੀਦ ਕਰ ਕੌਣ ਰਿਹਾ ਸੀ ਇਹ? ਆਰਮੀ ਵਾਲੇ ਸਰ ਜਿਹੜੀ ਆਰਮੀ ਲੱਗੀ ਹੋਈ ਸੀ। ਇੰਨਾ ਤਸ਼ੱਦਦ ਕਿਉਂ ਕੀਤਾ ਜਾ ਰਿਹਾ ਸੀਗਾ? ਉਹ ਉਹਨਾਂ ਨੇ ਇੱਕ ਚੀਜ਼ ਲਿਖੀ ਆਪਣੇ ਉਹਦੇ ਵਿੱਚ ਵੀ, ਜਿਹੜਾ ਉਹਨਾਂ ਨੇ ਰੱਖੀ ਹੇਠਾਂ ਨੀਲਾ ਤਾਰਾ ਲਿਖਿਆ ਉਹਦੇ ਵਿੱਚ, ਉਹਦੇ ਵਿੱਚ ਇੱਕ ਲਾਈਨ ਲਿਖੀ ਉਹਨਾਂ ਵਿੱਚ, ਕਹਿੰਦੇ ਵੀ ਅੱਜ ਤੱਕ ਅਸੀਂ ਕਦੇ ਸੋਚਿਆ ਨਹੀਂ ਸੀ ਇਸ ਤਰ੍ਹਾਂ ਦਾ, ਵੀ ਸਾਨੂੰ ਕਦੇ ਇਹੋ ਜਿਹੇ ਲੋਕਾਂ ਦੇ ਵੀ ਹਵਾਲੇ ਹੋਣਾ ਪਊਗਾ ਜਿਨ੍ਹਾਂ ਦੀ ਆਪਣੀ ਕੋਈ ਸੋਚ ਹੀ ਨਹੀਂ ਹੁੰਦੀ, ਵੀ ਸਿਰਫ ਤੁਹਾਨੂੰ ਇੱਕ ਯਹੂਦੀ ਹੋਣ ਦੇ ਨਾਤੇ ਹੀ ਤੁਹਾਡਾ ਕੋਈ ਕਸੂਰ ਨਹੀਂ, ਕੁਛ ਨਹੀਂ, ਤੁਸੀਂ ਇੱਕ ਯਹੂਦੀ ਹੋ, ਇੱਕ ਧਰਮ ਨਾਲ ਸੰਬੰਧ ਰੱਖਦੇ ਹੋ, ਤੁਹਾਨੂੰ ਉਸ ਦੀ ਵਜ੍ਹਾ 'ਤੇ ਹੀ ਸਜ਼ਾ ਦੇ ਰਹੇ ਨੇ ਉਹ। ਵੀ ਉੱਥੇ ਸਿਰਫ ਕੁਛ ਨਹੀਂ ਦੇਖ ਰਹੇ ਸੀ ਉਹ, ਵੀ ਤੁਸੀਂ ਕੌਣ ਹੋ ਕੌਣ ਨਹੀਂ, ਸਿਰਫ ਤੁਹਾਨੂੰ ਇੱਕ ਸਿੱਖ ਹੋਣ ਦੇ ਨਾਤੇ ਤੁਹਾਨੂੰ ਬਸ ਮਾਰ ਰਹੇ ਸੀ ਉਹ, ਵੀ ਇਹ ਸਿੱਖ ਨੇ, ਸਿੱਖ ਬਸ। ਅਸੀਂ ਜਿਵੇਂ ਆਪਾਂ ਸਰ ਕਹਿ ਦਈਏ ਨੈਚੁਰਲੀ ਉਹਨਾਂ ਦਾ ਮਕਸਦ
ਕੋਈ ਨਾ ਤਾਂ ਸਾਡੇ ਅਕਾਲ ਤਖਤ ਸਾਹਿਬ ਨਾਲ ਸੀ, ਸੋਚਿਆ ਜਾਵੇ ਤਾਂ ਥੋੜੀ ਦੂਰ ਦੀ ਸੋਚੀ ਆਪਾਂ, ਨਾ ਕਿਸੇ ਭਿੰਡਰਾਂ ਨਾਲ ਸੰਬੰਧ ਸੀ ਉਹਨਾਂ ਦਾ। ਐਕਚੁਅਲੀ ਜੇ ਭਿੰਡਰਾਂ ਤਾਂ ਇਕੱਲੇ ਦਰਬਾਰ ਸਾਹਿਬ 'ਚ ਸੀ ਨਾ ਸਰ, ਪਰ ਇਹ ਜੋ ਕਤਲੇਆਮ ਹੋਇਆ ਤਾਂ ਸਾਡੇ ਪੂਰੇ ਪੰਜਾਬ ਦੇ ਗੁਰਦੁਆਰਿਆਂ 'ਚ ਹੋਇਆ ਸਰ ਸਾਡੇ 'ਚ। ਵੀ ਮਤਲਬ ਉਹਨਾਂ ਨੇ ਸਾਡੇ ਇੱਕ ਨਸਲਕੁਸ਼ੀ ਕਰਨੀ ਸੀ ਸਿੱਖਾਂ ਦੀ। ਫਿਰ ਉਹਦੇ ਵਿੱਚ ਤਾਂ ਕੋਈ ਕਿਸੇ ਦਾ ਕਸੂਰ ਹੈ ਨਹੀਂ ਹੈ, ਉਹ ਚੀਜ਼ ਤਾਂ ਕੁਝ ਦੇਖੀ ਨਹੀਂ ਜਾ ਸਕਦੀ ਨਾ ਸਾਰੀ। ਹੁਣ ਆਪਾਂ ਲਾ ਲਓ ਦੂਖਨਿਵਾਰਨ ਸਾਹਿਬ ਵੀ ਕਿੰਨੇ ਲੋਕਾਂ ਦਾ ਕਤਲਾਮ ਹੋਇਆ, ਨਿੱਕੇ ਨਿੱਕੇ ਪਿੰਡਾਂ ਦੇ। ਸਾਡੇ ਪਿੰਡ ਨਾਲ ਗੁਰਦੁਆਰਾ ਹੈਗਾ ਖੇੜੀ ਪਿੰਡ, ਸਾਡਾ ਸੰਗਰੂਰ 'ਚ ਪਿੰਡ ਪੈਂਦਾ ਸਰ। ਉੱਥੇ ਇੱਕ ਸਾਡੇ ਬਾਬਾ ਜੀ ਰਹਿੰਦੇ ਸੀ, ਉਹ ਜਥੇ ਆਪਣੇ ਦਮਦਮੀ ਟਕਸਾਲ 'ਚੋਂ ਨੇ। ਉਹਨਾਂ ਦੇ ਗੁਰਦੁਆਰੇ ਵੀ ਆ ਕੇ ਘੇਰਾ ਪਾਇਆ, ਗੋਲੀਆਂ ਚਲਾਈਆਂ ਗੁਰਦੁਆਰੇ ਵਿੱਚ, ਉਹਨਾਂ ਨੂੰ ਵੀ ਬਾਹਰ ਕੱਢਿਆ ਉੱਥੋਂ ਵੀ। ਉੱਥੇ ਨਿੱਕੇ ਨਿੱਕੇ ਗੁਰਦੁਆਰੇ ਵਿੱਚ ਵੀ ਆ ਕੇ ਉਹਨਾਂ ਨੇ ਉਹ ਚੀਜ਼ ਕਰੀ ਹੈਗੀ। ਵੀ ਮਕਸਦ ਉਹਨਾਂ ਦਾ ਕਿਹਾ ਸੀ, ਕਿਸੇ ਉਹਦੇ ਨਾਲ ਨਹੀਂ ਸੀਗਾ, ਸਿਰਫ ਸਿੱਖਾਂ ਦੀ ਨਸਲਕੁਸ਼ੀ ਸੀ ਸਰ ਮਤਲਬ ਉਹਨਾਂ ਦਾ ਜਿਹੜਾ ਧਰਮ ਸੀ ਇਹਨਾਂ ਦਾ। ਵੀ ਇਸ ਤਰ੍ਹਾਂ ਦੇ ਉੱਥੇ ਹਾਲਾਤ ਦੱਸ ਰਹੇ ਸੀ ਉਹ। ਫਿਰ ਭਾਈ ਸਾਹਿਬ ਨੂੰ ਕੈਂਪ ਦੇ ਵਿੱਚ ਲੈ ਕੇ ਗਏ। ਫਿਰ ਉੱਥੋਂ ਸਾਰਿਆਂ ਨੂੰ ਫਿਰ ਕੈਂਪਾਂ 'ਚ ਲਿਆਇਆ ਸੀ ਉਹ ਇੱਥੇ ਕਰਕੇ। ਜਿਵੇਂ ਆਪਣੇ ਪਿੰਡਾਂ 'ਚ ਸਕੂਲ ਹੁੰਦੇ ਨੇ, ਉਹ ਦੱਸ ਰਹੇ ਸੀ ਵੀ ਸਕੂਲਾਂ ਨੂੰ ਆਰਮੀ ਵਾਲਿਆਂ ਨੇ ਕੈਂਪ ਬਣਾ ਰੱਖੇ ਸੀ ਆਪਣੇ, ਵੀ ਉੱਥੇ ਲਿਆ ਕੇ ਸਾਨੂੰ ਬੰਦ ਕਰਿਆ ਉਹਨਾਂ ਨੇ। ਫਿਰ ਉੱਥੇ ਆ ਕੇ ਜਿੰਨੇ ਵੀ ਅਸੀਂ ਹੈਗੇ ਸੀ ਸਾਰੇ, ਕਹਿੰਦੇ ਫਿਰ ਸਾਰਿਆਂ ਨੂੰ ਕਈ ਵਾਰ ਉਹਨਾਂ ਨੇ ਨਾ ਆਪਣੇ ਜਿਵੇਂ ਲਾ ਲਓ CID ਜੋ ਵੀ ਇਹਨਾਂ ਦੀ ਇੰਟੈਲੀਜੈਂਸੀਆਂ ਆਉਂਦੀਆਂ, ਉਹ ਅੰਦਰ ਕਮਰੇ 'ਚ ਬੈਠੇ ਹੁੰਦੇ ਸੀ, ਅੱਗੇ ਸੀਸੇ ਲਾ ਕੇ ਹਰ ਇੱਕ ਬੰਦੇ ਨੂੰ ਕਈ ਵਾਰ ਉਹ ਸੀਸਿਆਂ ਦੇ ਅੱਗੋਂ ਦੀ ਕੱਢਣਾ, ਵੀ ਇਹਨਾਂ ਦਾ ਕੋਈ ਸ਼ੱਕੀ ਬੰਦਾ ਤਾਂ ਨਹੀਂ ਤੁਹਾਨੂੰ ਨਜ਼ਰ ਆ ਰਿਹਾ ਕੋਈ ਹੋਰ। ਉਹ ਜੋ ਵੀ ਉੱਧਰੋਂ ਕਹਿੰਦੇ ਸੀ ਵੀ ਇਹ ਬੰਦਾ ਹੈਗਾ ਇਸ ਤਰ੍ਹਾਂ ਦਾ, ਉਹਨੂੰ ਅਲੱਗ ਕਮਰੇ 'ਚ ਬੰਦ ਕਰ ਦਿੰਦੇ ਸੀ। ਉਹਨਾਂ ਪਰ ਫਿਰ ਬਹੁਤ ਜ਼ਿਆਦਾ ਸਖਤਾਈ ਕਰਦੇ ਸੀ ਉਹ। ਅਤੇ ਉੱਥੇ ਵੀ ਦੱਸ ਰਹੇ ਸੀ, ਕਹਿੰਦੇ ਵੀ ਇੱਕ ਕਮਰੇ ਵਿੱਚ ਜਿੱਥੇ ਆਪਾਂ 30-35 ਬੰਦੇ ਬੈਠ ਸਕਦੇ ਹਾਂ, ਵੀ ਉੱਥੇ 50-50 ਬੰਦੇ ਇੱਕ ਕਮਰੇ 'ਚ ਬਾੜ ਦਿੰਦੇ ਸੀ। ਭਾਈ ਰਾਮ ਸਿੰਘ ਬਲਿੰਗ ਤੇ ਤਸ਼ੱਦਦ ਵੀ ਹੋਇਆ ਦੱਸਿਆ ਉਹਨਾਂ ਨੇ? ਨਹੀਂ ਸਰ, ਉੱਥੇ ਨਹੀਂ ਤਸ਼ੱਦਦ ਹੋਇਆ ਕੋਈ। ਤਸ਼ੱਦਦ ਕਿੱਥੇ ਹੋਇਆ? ਨਹੀਂ, ਉਹ ਤਾਂ ਫਿਰ ਸਰ ਬਾਅਦ ਦੀਆਂ ਗੱਲਾਂ ਹੋਈਆਂ ਇਹਨਾਂ ਨੇ ਫਿਰ ਆ ਕੇ। ਜਿਸ ਟਾਈਮ ਉੱਥੋਂ ਸਾਨੂੰ ਵੀ ਆਉਂਦੇ ਨੇ ਇਹ, ਅਗਰ ਵੈਸੇ ਉਸ ਟਾਈਮ ਦੀ ਮੈਂ ਹਾਲਾਤਾਂ ਦੀ ਗੱਲ ਕਰਾਂ ਸਰ, ਵੀ 1 ਤਰੀਕ ਨੂੰ ਤਾਂ ਭਾਈ ਸਾਹਿਬ ਚਲੇ ਜਾਂਦੇ ਨੇ ਸਰ ਉੱਥੇ। ਰਿਹਾ ਕਦੋਂ ਕੀਤਾ ਜਾਂਦਾ ਭਾਈ ਰਾਮ ਸਿੰਘ ਨੂੰ? ਸਰ 1 ਮਹੀਨੇ ਬਾਅਦ ਵਾਪਸ ਆਉਂਦੇ ਨੇ। ਸਾਨੂੰ ਐਕਚੁਅਲੀ ਪਤਾ ਹੀ ਨਹੀਂ ਸੀ ਕਿ ਉਹ ਜਿੰਦਾ ਵੀ ਹੈ ਕਿ ਨਹੀਂ ਹੈ, ਕਿਉਂਕਿ ਰੇਡੀਓ ਤੋਂ ਖਬਰਾਂ ਸੁਣਦੇ ਸੀ ਆਪਾਂ ਕਿ ਜੀ ਉੱਥੇ ਜੋ ਹਾਲਾਤ ਸੀਗੇ, ਵੀ ਉਹ ਵੀ ਇੱਕ ਤਾਂ ਕੋਈ ਰੇਡੀਓ ਦੇ ਰਿਹਾ ਸੀ, BBC ਦੇ ਰਿਹਾ ਸੀ ਖਬਰਾਂ ਮਾੜੀ ਮੋਟੀਆਂ, ਹੋਰ ਤਾਂ ਕੋਈ ਸਾਰੇ ਕੋਈ ਖਬਰ ਵੀ ਨਹੀਂ ਦੇ ਰਹੇ ਸੀ ਕੋਈ। ਅਤੇ ਉੱਥੋਂ ਦੇ ਅਗਰ ਹਾਲਾਤਾਂ ਦੀ ਗੱਲ ਕਰੀ, ਉਸ ਟਾਈਮ ਸਾਡੇ ਪਰਿਵਾਰ ਦੇ ਤਾਂ ਇਸ ਤਰ੍ਹਾਂ ਦੇ ਹਾਲਾਤ ਸੀਗੇ। ਸਾਡਾ ਪਿੰਡ ਦੇ ਹਾਲਾਤ ਸੀ ਸਰ, ਸਾਡੇ ਪਿੰਡ ਦੇ 5 ਮੁੰਡੇ ਸੀਗੇ ਉਹ। ਸਾਨੂੰ ਇਹ ਵੀ ਨਹੀਂ ਪਤਾ ਸੀ ਕਿ ਉਹ ਜਿੰਦਾ ਵੀ ਹੈ ਕਿ ਨਹੀਂ ਹੈ, ਕਿਉਂ ਜਦ ਸੁਣਦੇ ਸੀ ਵੀ ਅਕਾਲ ਤਖਤ ਸਾਹਿਬ ਵੀ ਢਹਿ ਢੇਰੀ ਕਰਤਾ ਸਾਡਾ, ਸੋਚ ਕੇ ਆਉਂਦਾ ਸੀ ਕਿ ਹੁਣ ਬਚਿਆ ਕਿਆ ਹੋਊਗਾ ਸਾਡਾ ਉੱਥੇ, ਵੀ ਉਹ ਵੀ ਕਿਹੜਾ ਬਚੇ ਹੋਣੇ ਸਾਡੇ ਵੀ ਉੱਥੇ। ਵੀ ਉਸ ਟਾਈਮ ਘਰ ਦੀ ਅਗਰ ਗੱਲ ਕਰੀਏ, ਵੀ ਸਾਡੇ ਪਰਿਵਾਰ ਦੀ ਵੀ ਸਰ, ਵੀ ਅਸੀਂ ਇੱਕ ਦੂਜੇ ਦੇ ਸਾਹਮਣੇ ਨਹੀਂ ਆਉਂਦੇ ਸੀਗੇ। ਇੱਕ ਨੇ ਅੰਦਰ ਆਉਣਾ, ਦੂਜੇ ਨੇ ਬਾਹਰ ਚਲੇ ਜਾਣਾ, ਸਾਡੀਆਂ ਭੈਣਾਂ ਨੇ ਆਉਣਾ, ਕਿਉਂਕਿ ਰੋਂਦੇ ਸਾਰਾ ਪਰਿਵਾਰ ਹੀ ਸੀਗਾ, ਪਰ ਇੱਕ ਦੂਜੇ ਤੋਂ ਮੂੰਹ ਛਪਾਉਂਦੇ ਸੀਗੇ ਵੀ ਹੁਣ ਕਿਸੇ ਨੂੰ ਕਿਹਾ ਸਾਹਮਣੇ ਨਹੀਂ ਕਹਿ ਸਕਦੇ ਕਿਸੇ ਨੂੰ, ਵੀ ਇੰਨਾ ਜ਼ਿਆਦਾ ਟੁੱਟ ਚੁੱਕੇ ਸੀ, ਸਾਨੂੰ ਇਹ ਹੈ ਹੀ ਨਹੀਂ ਸੀਗਾ ਕਿ ਉਹ ਜਿੰਦਾ ਵੀ ਹੈ ਕਿ ਨਹੀਂ। ਫਿਰ ਉਸ ਤੋਂ ਬਾਅਦ 3 ਜੁਲਾਈ ਨੂੰ ਫਿਰ ਉਸ ਤੋਂ ਬਾਅਦ ਇਹ ਕੈਂਪਾਂ 'ਚੋਂ ਕੱਢ ਕੇ, ਉੱਥੋਂ ਫਿਰ ਕੈਂਪਾਂ 'ਚ ਵੀ ਦੱਸ ਰਹੇ ਸੀ, ਕੈਂਪਾਂ 'ਚ ਵੀ ਕਹਿੰਦੇ ਸਾਨੂੰ ਵੀ ਜੋ ਖਾਣਾ ਖੁਣਾ ਦਿੱਤਾ ਥੋੜ੍ਹਾ ਬਹੁਤਾ ਇਹਨਾਂ ਨੇ, ਉਹ ਵੀ ਬਹੁਤ ਗੰਦਾ ਖਾਣਾ ਹੁੰਦਾ ਸੀਗਾ। ਵੀ ਜੇ ਰੋਟੀ ਖਾ ਰਹੇ ਆਪਾਂ, ਨੀਚੇ ਗਿਰਦੀ ਰੇਤਾ ਲੱਗ ਗਿਆ, ਉਹ ਤੁਹਾਨੂੰ ਖਾਣੀ ਪੈਂਦੀ ਸੀ, ਵੀ ਤੁਸੀਂ ਉਹ ਵੀ ਛੱਡ ਨਹੀਂ ਸਕਦੇ ਸੀ। ਇੱਕ ਵਾਰ ਪਰਿਵਾਰ ਨੇ ਉਮੀਦ ਲਾਤੀ ਸੀ ਕਿ ਰਾਮ ਸਿੰਘ ਜਿਹੜਾ ਇਸ ਸੰਸਾਰ ਤੋਂ ਚਲੇ ਗਏ ਅਟੈਕ ਹੋਣ ਦੇ ਕਾਰਨ। ਕਿਸੇ ਨੂੰ ਉਮੀਦ ਹੈ ਹੀ ਨਹੀਂ ਸਰ ਉੱਥੇ, ਕੋਈ ਜੋ ਵੀ ਹਾਲਾਤ ਦੇਖਦੇ ਸੀ ਆਪਾਂ, ਸਾਰੇ ਪਿੰਡਾਂ 'ਚ ਤਾਂ ਕਰਫਿਊ ਲੱਗਿਆ ਹੋਇਆ ਸੀ ਸਾਰਿਆਂ 'ਚ, ਕਿਤੇ ਜਾਣ ਜੋਗੇ ਵੀ ਨਹੀਂ ਸੀ ਆਪਾਂ। ਪੂਰਾ ਪਰਿਵਾਰ ਵਰਲਾਪ ਦੇ ਵਿੱਚ ਸੀਗਾ ਸਾਰਾ। ਐਕਚੁਅਲੀ ਗੱਲ ਕੀ ਹੋਈ ਉਸ ਟਾਈਮ ਸਰ, ਮੇਰੇ ਇਕੱਲੇ ਭਾਈ ਸਾਹਿਬ ਨਹੀਂ, 1 ਤਰੀਕ ਨੂੰ ਭਾਈ ਸਾਹਿਬ ਚਲੇ ਜਾਂਦੇ ਨੇ ਦਰਬਾਰ ਸਾਹਿਬ, 2 ਤਰੀਕ ਨੂੰ ਸਾਡੇ ਨਾਲ ਦੇ ਪਿੰਡ ਤੋਂ ਇੱਕ ਹੋਰ ਜਥਾ ਜਾਂਦਾ ਉੱਥੇ ਕੋਈ, ਉੱਥੇ ਮੇਰੇ ਡੈਡੀ ਵੀ ਚਲੇ ਜਾਂਦੇ ਉਹਨਾਂ ਨਾਲ 2 ਤਰੀਕ ਨੂੰ, ਅਤੇ ਉਹ 2 ਤਰੀਕ ਨੂੰ ਲੁਧਿਆਣੇ ਜਾ ਕੇ ਘਿਰ ਜਾਂਦੇ ਨੇ। ਉਹ ਉੱਥੋਂ 15 ਦਿਨ ਬਾਅਦ ਫਿਰ ਹੌਲੀ ਖੇਤਾਂ ਦੇ ਰਸਤੇ ਵਾਪਸ ਘਰ ਆਉਂਦੇ ਨੇ, ਕਿਉਂ ਸਾਡੇ ਪਰਿਵਾਰ 'ਚ ਦੋਨੋਂ ਮੁਖੀ ਸੀ ਵੱਡੇ ਸਰ, ਦੋਨੋਂ ਹੀ ਪਤਾ ਹੀ ਨਹੀਂ ਸੀ ਕਿੱਥੇ ਨੇ, ਕਿਆ ਹੋਇਆ। ਉਸ ਟਾਈਮ ਸਾਡਾ ਬਹੁਤ ਜ਼ਿਆਦਾ ਹਾਲਾਤ ਖਰਾਬ ਸੀ ਪਰਿਵਾਰ 'ਤੇ ਸਾਡੇ। ਤੁਹਾਡੀ ਉਮਰ ਛੋਟੀ ਸੀ ਉਸ ਵੇਲੇ? ਉਮਰ ਛੋਟੀ ਸੀ ਹਾਂ ਸਰ, ਪਰ ਹਾਲਾਤਾਂ ਨੇ ਸਰ ਸਿਆਣੇ ਜਲਦੀ ਬਣਾਤਾ। ਛੋਟੀ ਉਮਰ ਦੇ ਵਿੱਚ ਅਸਲ ਦੇ ਵਿੱਚ ਮਾਪਿਆਂ ਨੂੰ ਯਾਦ ਕਰਕੇ, ਕਿਉਂਕਿ ਵੱਡੇ ਭਰਾ ਤੇ ਜਿਹੜੇ ਬਜ਼ੁਰਗ ਹੋਇਆ ਕਰਦੇ ਨੇ ਮਾਪਿਆਂ ਦੇ ਸਮਾਨ ਹੋਇਆ ਕਰਦੇ ਨੇ, ਕਦੇ ਨਾ ਕਦੇ ਮਨ ਤੇ ਭਰਦਾ ਹੋਏਗਾ ਨਾ ਤੁਹਾਡਾ ਵੀ ਉਦੋਂ ਉਹਨਾਂ ਨੂੰ ਚੇਤੇ ਕਰਕੇ? ਬਹੁਤ ਜ਼ਿਆਦਾ ਸਰ, ਹੁਣ ਵੀ ਉਹ ਦਿਨ ਆਉਂਦੇ ਨੇ ਸਰ, ਅੱਜ ਵੀ ਦਿਨ ਚੱਲ ਰਹੇ ਨੇ ਹੁਣ, ਤਾਂ ਜਦੋਂ ਚੇਤੇ ਆਉਂਦੀਆਂ ਗੱਲਾਂ ਸਰ, ਨੀਂਦ ਵੀ ਨਹੀਂ ਆਉਂਦੀ ਰਾਤਾਂ ਨੂੰ, ਉਹ ਚੀਜ਼ਾਂ ਬਾਰ-ਬਾਰ ਉਹ ਘੁੰਮੀ ਜਾਂਦੀਆਂ ਦਿਮਾਗ ਦੇ ਵਿੱਚ ਵੀ। ਯਾਰ ਕੀ ਚੇਤੇ ਇਹ ਹਾਲਾਤਾਂ ਵੀ ਕਿਸ ਤਰ੍ਹਾਂ ਦੇ ਹਾਲਾਤ ਸੀਗੇ ਉਸ ਟਾਈਮ,
ਜਾਓ ਭਾਈ ਸਾਹਿਬ ਉਹਨਾਂ ਦੇ ਬਾਅਦ ਸਾਨੂੰ ਫਿਰ ਬਹੁਤ ਦੱਸਿਆ ਕਰਦੇ ਸੀ ਸਾਰੀ ਗੱਲਾਂ, ਉਹ ਆ ਕੇ ਵੀ ਇਸ ਤਰ੍ਹਾਂ ਸਾਡਾ ਉੱਥੇ ਹੋਇਆ ਵੀ, ਉੱਥੇ ਵੀ ਉਹ ਦੱਸ ਰਹੇ ਸੀ ਕਿ ਫਿਰ ਇੱਕ ਤਾਂ ਸਾਨੂੰ ਕਿਹਾ ਹੋਇਆ, ਸਾਡੇ ਤਾਂ ਕਹਿੰਦਾ ਅੱਗੇ ਮਾੜੀ ਮੋਟੀ ਕੋਈ ਇਹਨੇ ਦਵਾਈ ਬੂਟੀ ਲੈਣੀ, ਬਿਮਾਰ ਹੁੰਦਾ ਕੈਂਪਾਂ 'ਚ, ਉਹਨੂੰ ਦੇ ਵੀ ਰਹੇ ਸੀਗੇ। ਕਹਿੰਦੇ ਇੱਕ ਦਿਨ ਕਿਹਾ ਹੋਇਆ ਵੀ ਸਭ 'ਤੇ ਸਖਤਾਈ ਕਰਤੀ ਵੀ ਦਵਾਈ ਵੀ ਨਹੀਂ ਦੇਣ ਦੇਣੀ, ਕਿਸੇ ਨੂੰ ਬਾਥਰੂਮ ਵੀ ਨਹੀਂ ਜਾਣ ਦੇਣਾ। ਕਹਿੰਦੇ ਫਿਰ ਹੌਲੀ ਹੌਲੀ ਪਤਾ ਲੱਗਿਆ ਕਿ ਜੀ ਸਾਡੀ ਆਰਮੀ ਨੇ ਬਗਾਵਤ ਕਰਤੀ ਸਾਡੀ ਨੂੰ, ਵੀ ਤਾਂ ਸਾਡੇ 'ਤੇ ਹੋਰ ਸਖਤਾਈ ਕਰਤੀ। ਇੰਨਾ ਕ੍ਰੋਧ ਹੈ ਕਿਹੜੀ ਗੱਲ ਦਾ ਸੀ? ਕਿਉਂਕਿ ਉਸੇ ਭਾਰਤ ਦੇ ਬਸ਼ਿੰਦੇ ਤੁਸੀਂ ਸੀ, ਤੁਹਾਡੇ ਭਰਾ ਸੀਗੇ, ਤੇ ਉਸੇ ਭਾਰਤ ਦੀ ਬਸ਼ਿੰਦੀ ਭਾਰਤੀ ਫੌਜ ਸੀਗਾ। ਇੰਨਾ ਕ੍ਰੋਧ ਕਿਹੜੀ ਗੱਲ ਦਾ ਸੀਗਾ ਉਹਨਾਂ ਲੋਕਾਂ ਨੂੰ? ਸਰ ਕ੍ਰੋਧ ਤਾਂ ਹੁਣ ਦੇਖੋ ਇੱਕੋ ਗੱਲ ਦਾ ਹੀ ਆਪਾਂ ਨੂੰ, ਜੋ ਅੱਜ ਵੀ ਆਪਾਂ ਸੋਚਦੇ ਆਂਗੇ ਹੈ ਨਾ ਵੀ ਸਾਡਾ ਕਸੂਰ ਤਾਂ ਅੱਜ ਵੀ ਕੁਛ ਨਹੀਂ ਕਿਸੇ ਦਾ ਵੀ। ਹੁਣ ਭਾਈ ਅੰਮ੍ਰਿਤਪਾਲ ਦਾ ਅੱਜ ਵੀ ਕਸੂਰ ਕੋਈ ਨਹੀਂ ਹੈ, ਸਿਰਫ ਕਿਹਾ ਕਿ ਸਿੱਖ ਇੱਕ ਐਸੀ ਕੌਮ ਆਗੀ ਜਿਹੜੀ ਸਾਡੀ ਭਾਰਤ ਸਰਕਾਰ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਦੀ ਸੀ। ਸਾਡੇ ਇੰਡੀਆ ਵਿੱਚ ਹੁਣ ਵੀ ਸੂਬੇ ਤਾਂ ਬਹੁਤ ਨੇ ਸਰ, ਪਰ ਕੋਈ ਸੂਬਾ ਹੁਣ ਆਪਣਾ ਕਿਸਾਨਾਂ ਦਾ ਧਰਨਾ ਵੀ ਲੱਗਿਆ ਦਿੱਲੀ ਸਰ, ਤਾਂ ਕੋਈ ਹੋਰ ਸੂਬਾ ਤਾਂ ਕੋਈ ਅੱਗੇ ਨਹੀਂ ਆਇਆ ਸਰ। ਜੇ ਉੱਠਿਆ ਤਾਂ ਪੰਜਾਬ ਹੀ ਉੱਠਿਆ ਨਾ ਗੱਲਾਂ ਸਰ, ਉਹਨਾਂ ਨੂੰ ਹੋਰ ਕਿਸੇ ਨਾਲ ਸਾਡੇ ਕੋਈ ਨਹੀਂ ਵੀ, ਇੱਕ ਪੰਜਾਬ ਹੀ ਐਸਾ ਹੈਗਾ ਜੋ ਆਪਣੇ ਹੱਕ ਮੰਗਦਾ ਸਰ। ਭਾਈ ਰਾਮ ਸਿੰਘ ਬਲਿੰਗ ਫਿਰ ਘਰ 1 ਮਹੀਨੇ ਬਾਅਦ ਪਰਤਦੇ ਆ? ਹਾਂ, ਉਹ ਮੁੜ ਕੇ ਫਿਰ 3 ਜੁਲਾਈ ਨੂੰ ਸਰ ਘਰ ਆਉਂਦੇ ਨੇ। ਕਿਹੜੇ ਰਾਹਾਂ ਥਾਣੀ ਆਉਂਦੇ ਆ ਉਹ ਸਰ? ਫਿਰ ਇਹਨਾਂ ਨੂੰ ਉੱਥੋਂ ਸੈਂਟਰਲ ਜੇਲ੍ਹ ਭੇਜਤਾ, ਫਿਰ ਸੈਂਟਰਲ ਜੇਲ੍ਹ ਤੋਂ ਹੌਲੀ ਹੌਲੀ ਜਿੱਥੇ ਜਿੱਥੇ ਦੇ ਕਿਤੇ ਦੇ ਬੰਦੇ ਹੈਗੇ ਸੀਗੇ ਉਹ ਫਿਰ ਉਹ ਡਿਸਟ੍ਰਿਕਟ ਵਾਈਜ਼ ਭੇਜਤਾ। ਜਦੋਂ ਵੀ ਕਿਸੇ ਸ਼ਖਸ ਨੂੰ ਇੰਨੀ ਵੱਡੀ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ, ਸੁਭਾਵਿਕ ਹੈ ਤਸ਼ੱਦਦ ਤੇ ਹੁੰਦਾ ਹੈ, ਕਿ ਭਾਈ ਸਾਹਿਬ ਤੇ ਤਸ਼ੱਦਦ ਨਹੀਂ ਹੋਇਆ ਉਸ ਟਾਈਮ ਸਰ? ਉੱਥੇ ਐਕਚੁਅਲੀ ਉਸ ਤਰ੍ਹਾਂ ਦੇ ਕੈਦੀ ਨਹੀਂ ਸੀਗੇ। ਉਸ ਟਾਈਮ ਤਾਂ ਇਹ ਸੀ ਵੀ ਹਾਂ ਕਿ ਸੰਗਤ ਵਿੱਚ ਫੜੇ ਹੋਏ ਸੀਗੇ ਉਹ। ਤੇ ਫਿਰ ਉੱਥੋਂ ਹਾਂ ਵੀ 3 ਤਰੀਕ ਨੂੰ ਇਹ ਸਾਰੇ ਸਾਡੇ ਜਿੰਨੇ ਪਿੰਡ ਦੇ 5 ਮੁੰਡੇ ਹੈਗੇ ਸੀਗੇ ਫਿਰ ਸੰਗਰੂਰ ਜੇਲ੍ਹ ਤੋਂ ਰਿਹਾ ਕਰਤੇ ਹੋ। ਕਿ ਫੌਜ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਸੰਤਾਂ ਦੀ ਅਗਵਾਈ ਦੇ ਵਿੱਚ ਇਹ ਦਰਬਾਰ ਸਾਹਿਬ ਦੇ ਵਿੱਚ ਹਕੂਮਤ ਦੇ ਖਿਲਾਫ ਲੜੇ ਆ? ਨਹੀਂ, ਇਹ ਨਹੀਂ ਪਤਾ ਸੀ, ਇਹ ਨਹੀਂ ਪਤਾ ਚੱਲ ਸਕਿਆ। ਹਾਂ, ਉਹ ਹੀ ਕਹਿੰਦਾ ਦੱਸ ਰਹੇ ਸੀ ਬਾਅਦ ਦੇ ਵਿੱਚ ਸਾਨੂੰ ਵੀ ਉਹ ਕਹਿੰਦਾ ਜਿਸ ਟਾਈਮ ਅਸੀਂ ਹਥਿਆਰ ਵੀ ਸਿੱਟੇ ਉੱਥੇ ਵੀ ਉਸ ਟਾਈਮ ਐਕਚੁਅਲੀ ਭਾਈ ਸਾਹਿਬ ਦੀ ਵੀ ਸੋਚ ਸੀ ਸਰ, ਸੋਚ ਨਾ ਬਹੁਤ ਅੱਗੇ ਦੀ ਸੋਚ ਸੀ ਇਹਨਾਂ ਦੀ ਬਹੁਤ। ਆਪਾਂ ਜਿੱਥੋਂ ਸਹਿ ਸੋਚਣਾ ਖਤਮ ਕਰਦੇ ਸ਼ੁਰੂ ਕਰਦੇ ਸੀ। ਉਹ ਕੀ ਸੋਚਦੇ ਸੀ? ਉਹ ਕਹਿੰਦੇ ਵੀ ਜਿਸ ਟਾਈਮ ਹਥਿਆਰ ਸਿੱਟੇ ਅਸੀਂ ਨਾਲ ਦੇ ਬੰਦੇ ਪੁੱਛ ਰਹੇ ਸੀਗੇ ਵੀ ਆਪਾਂ ਹਥਿਆਰ ਕਿਉਂ ਸਿੱਟ ਰਹੇ ਹਾਂ ਇੱਥੇ, ਵੀ ਆਪਾਂ ਜਿੱਥੇ ਬੈਠੇ ਹਾਂ ਇੱਥੇ ਛੱਡ ਕੇ ਚਲੇ ਜਾਂਦੇ ਮੋਰਚੇ ਵਿੱਚ। ਉਹ ਕਹਿੰਦੇ ਮੈਂ ਉਹਨੂੰ ਕਿਹਾ ਵੀ ਨਹੀਂ, ਇਹ ਤੁਹਾਨੂੰ ਬਾਅਦ 'ਚ ਪਤਾ ਲੱਗੂ ਕਿਆ ਮਤਲਬ। ਉਹ ਕਹਿੰਦੇ ਜਿਸ ਟਾਈਮ ਅਸੀਂ ਉੱਥੇ ਕੈਂਪਾਂ ਵਿੱਚ ਆਏ ਨਾ ਸਰ, ਉੱਥੇ ਵੀ ਰੋਟੀ ਖਾਣ ਲੱਗਦੇ ਸੀ, ਕਹਿੰਦੇ ਸਾਡੇ ਵਿੱਚੋਂ ਕੁੱਤੇ ਛੱਡ ਦਿੰਦੇ ਸੀ ਆਰਮੀ ਵਾਲੇ। ਉਹ ਕੁੱਤਿਆਂ ਨੂੰ ਹਥਿਆਰ ਸਿਖਾਏ ਹੁੰਦੇ ਸੀ ਜਿਹੜੇ ਉੱਥੇ ਹਥਿਆਰ ਫੜੇ ਗਏ ਸੀ। ਫਿਰ ਉਹ ਜਿਸ ਕਿਸੇ ਨੂੰ ਵੀ ਕੋਈ ਮਾੜਾ ਮੋਟਾ ਕੋਈ ਟੱਚ ਕਰ ਲੈਂਦਾ ਸੀਗਾ ਉਸੇ ਨੂੰ ਫੜ ਕੇ ਫਿਰ ਲੈ ਜਾਂਦੇ ਸੀ ਵੀ ਹਾਂ ਵੀ ਤੂੰ ਹਥਿਆਰ ਚਲਾ ਕੇ ਆਇਆ। ਵੀ ਉਹ ਹੁਣ ਸੋਚ ਆਪਾਂ ਉੱਥੇ ਹੀ ਸੋਚ ਦੇਖੀ ਵੀ ਕਿਆ ਸੋਚਦੀ ਉਹਨਾਂ ਦੀ ਕਿੱਥੇ ਤੱਕ ਸੀਗੀ। ਵੀ ਇਸ ਕਰਕੇ ਤਾਂ ਉਹ ਚੀਜ਼ਾਂ ਤੋਂ ਉਹਨੂੰ ਪਹਿਲਾਂ ਹੀ ਉਹ ਵਾਕਫ ਸੀ ਸਾਰੀ ਚੀਜ਼ਾਂ ਤੋਂ, ਕਿ ਉਹ ਦੇਸ਼ ਬਹੁਤ ਘੁੰਮੇ ਹੋਏ ਸੀ, ਹਰ ਚੀਜ਼ ਦਾ ਐਕਸਪੀਰੀਅੰਸ ਤਜਰਬਾ ਸੀ ਉਹਨਾਂ ਨੂੰ। ਫਿਰ ਉਹ ਆ ਕੇ ਜਦ ਆਏ ਵੀ ਫਿਰ ਸਾਰੇ ਪਰਿਵਾਰ ਨੇ ਵੀ ਕਿਹਾ ਕਿ ਤੁਸੀਂ ਵਾਪਸ ਚਲੇ ਜਾਓ, ਕਿ ਉਸ ਟਾਈਮ ਉਹ ਕਹਿ ਰਹੇ ਸੀ ਵੀ ਅਸੀਂ ਛੁੱਟੀ ਆਏ ਹਾਂ 2 ਤੋਂ 3 ਮਹੀਨੇ ਦੀ। ਫਿਰ ਉਸ ਤੋਂ ਬਾਅਦ ਸਰ ਉਹ ਕਹਿੰਦੇ ਵੀ ਨਹੀਂ ਮੇਰਾ ਹੁਣ ਵਾਪਸ ਜਾਣ ਨੂੰ ਮਨ ਨਹੀਂ ਮੰਨਦਾ। ਉਸ ਤੋਂ ਬਾਅਦ ਸਰ ਉਹ ਵਾਪਸ ਨਹੀਂ ਗਏ ਅਮਰੀਕਾ। ਫਿਰ ਕਹਿੰਦੇ ਨਹੀਂ ਹੁਣ ਨਹੀਂ, ਵੀ ਹੁਣ ਤਾਂ ਜਿਹੜੀ ਜੰਗ ਸ਼ੁਰੂ ਹੋ ਗਈ ਹੈ ਜੰਗ ਦਾ ਵੀ ਲੜਨੀ ਹੈ ਐਂਡ ਤੱਕ। ਫਿਰ ਉਸ ਤੋਂ ਬਾਅਦ ਫਿਰ ਸਰ ਉਹ ਪੱਤਰਕਾਰੀ ਚਲੇ ਗਏ। ਫਿਰ ਉਹਨੇ ਉਹੀ ਆਪਣੀ ਜਿਹੜੀ ਜੰਗ ਸੀ ਉਹ ਸ਼ੁਰੂ ਰੱਖੀ ਆ ਪੱਤਰਕਾਰ ਨਾਲ, ਕਲਮ ਦੇ ਰਾਹੀਂ ਜੰਗ, ਕਲਮ ਦੇ ਰਾਹੀਂ ਸਰ ਇਹਨਾਂ ਦੀ। ਫਿਰ ਉਸ ਤੋਂ ਬਾਅਦ ਸਰ ਇਹਨਾਂ ਦਾ ਗੱਲ ਕਿਆ ਹੁੰਦੀ ਆ ਫਿਰ ਆਪਣਾ 91, 90, 91, 92 'ਚ ਪੰਜਾਬ ਦੇ ਹਾਲਾਤ ਦੇਖੀਏ ਆਪਾਂ ਵੀ ਬਹੁਤ ਜ਼ਿਆਦਾ ਖਰਾਬ ਹੋ ਗਏ ਸੀਗੇ। ਪੁਲਿਸ ਸਾਡੇ ਮੁੰਡਿਆਂ ਨੂੰ ਚੱਕਦੀ ਸੀ, ਨੌਜਵਾਨਾਂ ਨੂੰ, ਸਿਰਫ ਇੱਕ ਸਿੱਖ ਦੇਖ ਕੇ ਹੀ ਵੀ ਦਾੜੀ ਆ ਹੈ ਨਾ ਸਰਦਾਰ ਮੁੰਡਾ, ਗੋਲੀ ਮਾਰ ਦਿੰਦੇ ਸੀ। ਸਵੇਰੇ ਖਬਰ ਆ ਜਾਂਦੀ ਅਣਪਛਾਤੇ ਖਾੜਕੂ ਮਾਰੇ ਗਏ ਜੀ, ਵੀ ਕੋਈ ਸ਼ਨਾਖਤ ਨਹੀਂ, ਕੁਛ ਨਹੀਂ ਉਸ ਚੀਜ਼ ਦੀ। ਜਿਵੇਂ ਆਪਾਂ ਕਸੌਟੀ ਦੀ ਗੱਲ ਕਰਦੇ ਹਾਂ, ਭਾਈ ਖਾਲੜਾ ਜੀ ਸਰ ਨਾ, ਭਾਈ ਖਾਲੜਾ ਜੀ ਦੀ ਬਹੁਤ ਵੱਡੀ ਕੁਰਬਾਨੀ ਹੈ। ਜਿਹੜੇ ਭਾਈ ਖਾਲੜਾ ਜੀ ਨੇ ਕੰਮ ਕਿਆ ਕਰੇ ਸੀ ਕਿ ਸਰ ਉਹਨਾਂ ਨੇ ਲਵਾਰਸ ਲਾਸ਼ਾਂ ਦੀ ਪਹਿਚਾਣ ਕੱਢ ਲਈ ਸੀ। ਇਹ ਗੱਲ 1995 ਦੀ ਕਰ ਰਹੇ ਭਾਈ ਖਾਲੜਾ ਜੀ ਦੀ। ਪਰ ਜਿਹੜੀ ਕੰਮ ਭਾਈ ਖਾਲੜਾ ਜੀ ਨੇ 1995 ਵਿੱਚ ਕਰੇ, ਉਹ ਕੰਮ ਭਾਈ ਸਾਹਿਬ 1990 ਦੇ ਵਿੱਚ ਸ਼ੁਰੂ ਤੋਂ ਕਰ ਗਏ ਸੀ। ਭਾਈ ਰਾਮ ਸਿੰਘ ਸ਼ੁਰੂ ਕਰ ਗਏ ਸੀ ਕੰਮ ਦੇ। ਉਹਨਾਂ ਨੇ ਕਿਆ ਕਰਨਾ, ਜਿਸ ਟਾਈਮ ਉਹ ਹਾਲਾਤ ਖਰਾਬ ਹੋ ਗਏ ਪੰਜਾਬ ਦੇ, ਤਾਂ ਉਹ ਇਹੀ ਕੰਮ ਕਰਦੇ ਸੀ ਕਿ ਜਿੰਨੇ ਵੀ ਮੁੰਡੇ ਪੁਲਿਸ ਖਾੜਕੂ ਕਹਿ ਕੇ ਮਾਰ ਦਿੰਦੀ ਸੀ ਅਨਸਤ ਕਹਿ ਕੇ। ਭਾਈ ਸਾਹਿਬ ਦਾ ਵੀ ਕੋਈ ਅਜਿਹਾ ਦੋਸਤ ਅਲੋਪ ਹੋਇਆ ਹੋਵੇ ਜਿੱਥੋਂ ਉਹ ਲੜਾਈ ਦੀ ਜਿਹੜੀ ਸ਼ੁਰੂਆਤ ਹੋ ਜਾਂਦੀ ਹੈ? ਜਿਵੇਂ ਸਰ ਇਹਨਾਂ ਦੇ ਬਹੁਤ ਸਾਰੇ ਮੁੰਡੇ ਸੀ ਆਪਣੇ ਜਿਹਨਾਂ ਨੂੰ ਪੁਲਿਸ ਮਾਰ ਦਿੰਦੀ ਸੀ, ਤੇ ਇਹ ਉਹਨਾਂ ਦੀ ਪਹਿਚਾਣ ਲੱਭ ਲੈਂਦੇ ਸੀਗੇ, ਉਹਦੀ ਪੂਰੀ ਤਹਿਕੀਕਤ ਕਰਦੇ ਸੀਗੇ। ਉਸ ਟਾਈਮ ਇੱਕ ਤਾਂ ਇਹ ਅਜੀਤ, ਟ੍ਰਿਬਿਊਨ, ਅੱਜ ਦੀ ਆਵਾਜ਼, ਇਹਨਾਂ ਸਾਰੇ ਪੇਪਰਾਂ ਦੇ ਵਿੱਚ ਪੱਤਰਕਾਰੀ ਕਰਦੇ ਸੀਗੇ।
ਫਿਰ ਉਸ ਤੋਂ ਬਾਅਦ ਦੂਸਰੀ ਗੱਲ ਸਰ, ਜਿਵੇਂ ਆਪਣੀ ਉਸ ਟਾਈਮ ਹਿਊਮਨ ਰਾਈਟਸ ਇੱਕ ਆਰਗੇਨਾਈਜੇਸ਼ਨ ਬਣੀ ਸੀ, ਅਜੀਤ ਸਿੰਘ ਬੈਂਸ, ਨਵਕਿਰਨ ਉਰਿਆਂ ਦੀ, ਉਹਨਾਂ ਨੇ ਇਹਨਾਂ ਨੂੰ ਜ਼ਿਲ੍ਹਾ ਸੰਗਰੂਰ ਦਾ ਸਕੱਤਰ ਚੁਣ ਲਿਆ ਸੀਗਾ, ਭਾਈ ਰਾਮ ਸਿੰਘ ਨੂੰ। ਉਹ ਉਸ ਦੇ ਨਾਤੇ ਇਹ ਹਰ ਇੱਕ ਦੀ ਪਹਿਚਾਣ ਕੱਢ ਦਿੰਦੇ ਸੀ ਵੀ ਹਾਂ ਤੁਸੀਂ ਇਹ ਮੁੰਡਾ ਝੂਠਾ ਇਸ ਜਗ੍ਹਾ ਤੋਂ ਚੱਕ ਕੇ ਇੱਥੇ ਤੁਸੀਂ ਮਾਰਿਆਗਾ। ਐਂਡ ਨੂੰ ਗੱਲ ਕੀ ਆਉਂਦੀ ਆ, ਦਸੰਬਰ 91 ਦੀ ਗੱਲ ਆ ਸਰ ਇਹ, ਤੇ ਮਰੇੜਕੋਟਲਾ ਪੁਲਿਸ ਇੱਕ ਖਬਰ ਲਗਾਉਂਦੀ ਆ ਸਵੇਰੇ ਪੇਪਰ ਦੇ ਵਿੱਚ ਕਿ ਕੱਲ੍ਹ ਜੋੜੇ ਪੁਲਾਂ ਦੇ ਉੱਪਰ 2 ਅਣਪਛਾਤੇ ਖਾੜਕੂ ਪੁਲਿਸ ਮੁਕਾਬਲੇ 'ਚ ਮਾਰੇ ਗਏ। ਤੇ ਇਹ ਕਿਆ ਕਰਦੇ ਨੇ, ਖਬਰ ਪੜ੍ਹ ਕੇ ਉੱਥੇ ਪਹੁੰਚ ਜਾਂਦੇ ਨੇ ਸਰ, ਜੋੜੇ ਪੁਲ ਪਹੁੰਚ ਜਾਂਦੇ ਨੇ। ਉੱਥੇ ਜਾ ਕੇ ਕਿਆ ਪਤਾ ਕਰਦੇ ਨੇ ਕਿ ਜਿਹੜਾ ਉਹ ਜੋੜੇ ਪੁਲ ਦੀ ਜਗ੍ਹਾ ਗਈ ਉਹ ਐਕਚੁਅਲੀ ਖੰਨਾ ਜ਼ਿਲ੍ਹਾ ਪੁਲਿਸ ਵਿੱਚ ਪੈਂਦੀ ਆ ਆਪਣੇ। ਇਹ ਖੰਨਾ SSP ਦਫ਼ਤਰ ਪਹੁੰਚ ਗਏ, ਉੱਥੇ ਪਤਾ ਕਰਿਆ ਵੀ ਤੁਹਾਡੀ ਜਿਹੜੀ ਇਹ ਜਗ੍ਹਾ ਖੰਨਾ ਪੈਂਦੀ ਹੈ ਜੋੜੇ ਪੁਲ, ਤੁਹਾਡਾ ਉੱਥੇ ਕੱਲ੍ਹ ਮੁਕਾਬਲਾ ਹੋਇਆ ਇੱਕ ਵੀ ਤੁਹਾਤੋਂ ਮਰੇੜਕੋਟਲਾ ਪੁਲਿਸ ਨੇ ਇਜਾਜ਼ਤ ਲਈ ਸੀ ਕੋਈ ਨਾਕਾ ਲਾਉਣ ਦੀ ਉੱਥੇ। ਉਹ ਕਹਿੰਦੇ ਸਾਡੇ ਤੋਂ ਕੋਈ ਇਜਾਜ਼ਤ ਨਹੀਂ ਲਈ। ਫਿਰ ਇਹ ਕਹਿੰਦਾ ਵੀ ਬਿਨਾਂ ਇਜਾਜ਼ਤ ਤੋਂ ਤੁਸੀਂ ਨਾਕਾ ਨਹੀਂ ਲਾ ਸਕਦੀ, ਦੂਜੀ ਪੁਲਿਸ ਦੂਜੇ ਉਸ ਦੇ ਵਿੱਚ ਜਾ ਕੇ। ਚੱਲ ਫਿਰ ਉਹ ਕਿਆ ਕਰਦੇ ਨੇ, ਉੱਥੇ ਕੁਦਰਤੀ ਉੱਥੇ ਤਹਿਕੀਕਾਤ ਕਰਦੇ ਨੇ ਆ ਕੇ, ਜਿੱਥੇ ਮੁਕਾਬਲਾ ਦਿਖਾਇਆ ਸੀ ਇਹਨਾਂ ਨੇ, ਉੱਥੋਂ ਕਿਲੋਮੀਟਰ ਦੂਰ ਕਿਤੇ ਇੱਕ ਆਰਮੀ ਦਾ ਕੈਂਪ ਲੱਗਿਆ ਹੋਇਆ ਸੀ। ਇਹ ਉਹਨਾਂ ਆਰਮੀ ਦੇ ਅਫਸਰਾਂ ਕੋਲ ਚਲੇ ਗਏ, ਉਹਨਾਂ ਤੋਂ ਪਤਾ ਕੀਤਾ ਵੀ ਰਾਤ ਉਰੇ ਮੁਕਾਬਲਾ ਹੋਇਆ ਕੋਈ। ਉਹਨਾਂ ਨੇ ਬਿਆਨ ਦੇ ਦਿੱਤੇ ਵੀ ਕੋਈ ਮੁਕਾਬਲਾ ਨਹੀਂ ਹੋਇਆ ਜੀ ਉਰੇ, ਵੀ ਅਸੀਂ 3 ਦਿਨ ਤੋਂ ਇੱਥੇ ਸਾਡਾ ਉਹ ਲੱਗਿਆ ਹੋਇਆ ਕੈਂਪ, ਇੱਥੇ ਕੋਈ ਗੋਲੀ ਚੱਲਣ ਦੀ ਆਵਾਜ਼ ਨਹੀਂ, ਕੋਈ ਮੁਕਾਬਲਾ ਨਹੀਂ ਹੋਇਆ ਇੱਥੇ। ਫਿਰ ਇਹ ਚਲੇ ਜਾਂਦੇ ਨੇ ਜਿੱਥੇ ਉਹਨਾਂ ਦਾ ਸੰਸਕਾਰ ਕਰਤਾ ਇਹਨਾਂ ਨੇ ਮੁੰਡਿਆਂ ਦਾ ਅਣਪਛਾਤੇ ਕਹਿ ਕੇ। ਜਦੋਂ ਉੱਥੇ ਜਾ ਕੇ ਪਤਾ ਕਰਵਾਉਂਦੇ ਨੇ ਜਿਹਨੇ ਸੰਸਕਾਰ ਕਰਿਆ ਉੱਥੇ, ਉਹਨੇ ਫੋਟੋਆਂ ਦੇਖ ਕੇ ਫੋਟੋ ਪਹਿਚਾਣਦੀ ਕਿ ਜੀ ਇਹ ਫਲਾਣੇ ਮੁੰਡੇ ਸੀਗੇ, ਆਹੀ ਮੁੰਡੇ ਨੇ। ਅਸਲ ਵਿੱਚ ਜਿਹੜੇ ਉਹ ਮੁੰਡੇ ਸੀ ਉਹ ਪੁਲਿਸ ਨੇ ਇੱਕ ਹਫ਼ਤਾ ਪਹਿਲਾਂ ਫੜ ਲਏ ਸੀਗੇ, ਘਰ ਤੋਂ ਫੜ ਕੇ ਲਿਆਂਦੇ ਸੀ, ਰਸਤੇ ਚੋਂ ਚਲੇ ਜਾਂਦੇ ਫੜ ਲਏ ਸੀਗੇ। ਉਹ ਬੱਬਰ ਖਾਲਸਾ ਨਾਲ ਸੰਬੰਧ ਰੱਖਦੇ ਸੀਗੇ। ਉਹਦੀਆਂ ਭਾਈ ਸਾਹਿਬ ਨੇ ਖਬਰਾਂ ਲਗਾਈਆਂ ਸੀ ਉਸ ਟਾਈਮ ਸਾਰੀਆਂ ਪੇਪਰਾਂ ਵਿੱਚ ਕਿ ਜੀ ਇਹ ਬੰਦੇ ਪੁਲਿਸ ਨੇ ਫੜ ਲਏ, ਸਾਨੂੰ ਖਤਰਾ ਗਾ ਵੀ ਇਹਦਾ ਮੁਕਾਬਲਾ ਬਣਾ ਦੇਗੀ ਪੁਲਿਸ, ਇਹਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇ। ਉਹਨਾਂ ਨੇ ਹਾਈ ਕੋਰਟ ਨੂੰ ਟੈਲੀਗ੍ਰਾਮ ਕਰੀਆਂ। ਉਸ ਟਾਈਮ ਟੈਲੀਗ੍ਰਾਮ ਵੀ ਸਭ ਤੋਂ ਵੱਡਾ ਸਾਧਨ ਹੁੰਦਾ ਸੀ ਸਰ। ਤੇ ਆਪਣੇ DGP ਪੰਜਾਬ ਨੂੰ ਵੀ ਕਰੀਆਂ, ਮੁੱਖ ਮੰਤਰੀ ਪੰਜਾਬ ਨੂੰ ਕਰੀਆਂ, ਗਵਰਨਰ ਪੰਜਾਬ ਨੂੰ ਵੀ ਟੈਲੀਗ੍ਰਾਮਾਂ ਕਰੀਆਂ ਕਿ ਇਹਨਾਂ ਮੁੰਡਿਆਂ ਨੂੰ ਅਦਾਲਤ ਵਿੱਚ ਪੇਸ਼ ਕਰਿਆ ਜਾਵੇ। ਮੁੱਖ ਮੰਤਰੀ ਕੌਣ ਸੀ ਉਸ ਵੇਲੇ? ਉਸ ਟਾਈਮ ਬੇਅੰਤ ਸਰ, ਬੇਅੰਤ ਸਿੰਘ ਦੇ ਇਸ਼ਾਰੇ ਤੇ ਹੋ ਰਿਹਾ ਸੀ ਸਾਰਾ ਕੁਝ, ਉਹੀ ਉਹਦੇ ਹੱਥ ਨਾਲ ਹੀ ਹੋ ਰਿਹਾ ਸਰ। ਤੇ ਇਹਨਾਂ ਨੇ ਕਿਆ ਕਰਿਆ ਉਸ ਟਾਈਮ ਸਰ ਵੀ ਉਹ ਕਰਕੇ ਜੀ ਇਹਨਾਂ ਨੇ ਉਹ ਚੀਜ਼ ਦੀ ਫਿਰ ਇੱਕ ਖਬਰ ਲਗਾਈ ਬਹੁਤ ਵੱਡੀ ਪੇਪਰ 'ਚ ਉਸ ਟਾਈਮ, ਜਿਹਦਾ ਹੈਡਿੰਗ ਸੀਗਾ ਕਥਿਤ ਮੁਕਾਬਲਿਆਂ ਦੀ ਅਸਲੀਅਤ ਤੋਂ ਪਰਦਾ ਕੌਣ ਹਟਾਵੇ, ਜੋ ਕਿ ਕਾਫੀ ਵਾਇਰਲ ਹੋਈ ਉਸ ਟਾਈਮ, ਵੀ ਲੋਕਾਂ ਨੇ ਬਹੁਤ ਪਸੰਦ ਕਰਿਆ। ਇਹਨਾਂ ਨੇ ਸਾਰੀ ਹਕੀਕਤ ਲਿਖਤੀ। ਫਿਰ ਇਹਨਾਂ ਨੇ ਕਿਆ ਕਰਿਆ, ਉਸ ਤੱਥਾਂ ਦੇ ਆਧਾਰ ਦੇ ਉੱਪਰ ਹਾਈ ਕੋਰਟ ਵਿੱਚ ਉਸ ਟਾਈਮ ਆਪਣੀ ਜਿਹੜਾ ਉੱਥੇ ASP ਸੀ ਮਰੇੜਕੋਟਲਾ, ਇਕਬਾਲਪ੍ਰੀਤ ਸਹੂਤਾ, ਜਿਹੜਾ ਹੁਣ ਚੰਨੀ ਸਰਕਾਰ ਨੇ DGP ਵੀ ਲਾਇਆ ਸੀ ਆਪਣਾ, ਤੇ ਉਹਦੇ ਉੱਪਰ ਕੇਸ ਹੋ ਗਿਆ ਸਰ ਕਿ ਤੁਸੀਂ ਇਹ ਮੁੰਡੇ ਫੜ ਕੇ ਝੂਠੇ ਮਾਰੇ ਨੇਗੇ। ਫਿਰ ਉਹ ਇਹਨਾਂ ਪਰ ਦਬਾਅ ਬਣਾਉਣ ਲੱਗ ਗਿਆ ਕਿ ਤੂੰ ਕੇਸ ਵਾਪਸ ਲੈ ਆਪਣਾ। ਤੇ ਫਿਰ ਇਹ ਕਹਿੰਦੇ ਵੀ ਕੇਸ ਤੋਂ ਨਹੀਂ ਵਾਪਸ ਲੈਣਾ ਆਪਣਾ। ਚਲ ਫਿਰ ਉਹਨਾਂ ਨੇ ਉਸ ਚੀਜ਼ ਦੇ ਵਿੱਚ ਆ ਕੇ ਵੀ 3 ਜਨਵਰੀ 1992 ਨੂੰ ਹੀ ਜਾ ਰਹੇ ਸੀ ਜਲੰਧਰ, ਰਸਤੇ ਵਿੱਚ ਉਹਨਾਂ ਨੂੰ ਪੁਲਿਸ ਨੇ ਬੱਸ 'ਚੋਂ ਉਤਾਰ ਲਿਆ ਸਰ। ਭੋਗੀਵਾਲ ਪਿੰਡ ਪੈਂਦਾ ਮਰੇੜਕੋਟਲੇ ਤੋਂ 2-3 ਕਿਲੋਮੀਟਰ ਅੱਗੇ ਆ ਕੇ ਪੈਂਦਾ ਗਾ। ਫਿਰ ਉੱਥੋਂ ਉਹ ਲੋਹਟਵੱਦੀ ਥਾਣਾ ਪੈਂਦਾ, ਉੱਥੇ ਲੈ ਗਏ ਇਹਨਾਂ ਨੂੰ। ਚਲੋ ਉੱਥੇ ਇਹਨਾਂ ਨੇ ਕਿਆ ਕਰਿਆ, ਕਿਸੇ ਬੰਦੇ ਕੋਲੇ ਆਪਣਾ ਕਾਰਡ ਭੇਜਦਾ ਵੀ ਮੇਰੇ ਘਰ ਪਤਾ ਕਰ ਦਿਓ। ਉਹ ਬੰਦਾ ਸ਼ਾਮ ਨੂੰ ਸਾਨੂੰ ਘਰ ਦੱਸ ਕੇ ਆ ਕੇ, ਅਸੀਂ ਪੰਚਾਇਤ ਲੈ ਕੇ ਗਏ ਉੱਥੇ, 3 ਦਿਨ ਜਾਂਦੇ ਰਹੇ ਸੀ ਲਗਾਤਾਰ ਵੀ ਸਾਨੂੰ ਦਿਖ ਜਾਇਆ ਕਰੇ। ਕਈ ਵਾਰ ਉਹ ਰੋਸ਼ਨਦਾਨ 'ਚ ਖੜਾ ਹੋ ਗਿਆ ਉੱਪਰ ਦੇਖ ਕੇ ਸਾਨੂੰ, ਸਾਡੀ ਆਵਾਜ਼ ਸੁਣ ਕੇ। ਤੇ ਇੱਕ ਵਾਰ ਜਾਏ ਉਹ ਤੋਂ ਬਾਥਰੂਮ ਵਗੈਰਾ ਲੈ ਕੇ ਆ ਰਹੇ ਸੀ ਉਹਨੂੰ, ਪਰ ਸਾਨੂੰ ਗੱਲਬਾਤ ਨਹੀਂ ਕਰਨ ਦਿੱਤੀ ਪੁਲਿਸ ਨੇ। ਦੇਖਿਆ ਤੁਸੀਂ? ਦੇਖਿਆ, 3 ਦਿਨ ਦੇਖਦੇ ਰਹੇ ਸਰ ਅਸੀਂ। ਕਿਹੜੇ ਥਾਣੇ ਦੀ ਗੱਲ ਹੈ ਜੀ? ਲੋਹਟਵੱਦੀ ਥਾਣਾ ਸਰ। ਲੋਹਟਵੱਦੀ ਮਰੇੜਕੋਟਲਾ ਰਾਏਕੋਟ ਰੋਡ 'ਤੇ ਪੈਂਦਾ ਹੈ। ਤੇ ਫਿਰ ਸਾਨੂੰ ਕਹਿੰਦੇ SSP ਸਾਹਿਬ ਨੂੰ ਮਿਲੋ ਜੀ। ਉਹਨਾਂ ਨੇ ਟਾਈਮ ਕੱਢਤਾ ਇਸ ਤਰ੍ਹਾਂ ਸਰ। ਇਸ ਗੱਲ ਬਾਰੇ ਵੀ ਨਹੀਂ ਦੱਸਿਆ ਗਿਆ ਕਿ ਗ੍ਰਿਫਤਾਰ ਕਰਨ ਦਾ ਅਸਲ ਦੇ ਵਿੱਚ ਕਾਰਨ ਕੀ ਹੈ? ਇੱਕ ਪੱਤਰਕਾਰ ਹੈ, ਪੱਤਰਕਾਰ ਦਾ ਕੰਮ ਹੈ ਖਬਰਾਂ ਲਾਉਣਾ। ਉਹ ਤਾਂ ਇੱਕ ਵਾਰ ਅਸੀਂ ਫੜੇ ਨਹੀਂ, ਅਸੀਂ ਉਹ ਤਾਂ ਮੁੱਕਰੇ ਰਹੇ ਸੀ ਨਾ ਬਿਲਕੁਲ। ਗ੍ਰਿਫਤਾਰ ਤਾਂ ਪਾਈਓ ਨਹੀਂ ਉਹਨਾਂ ਨੇ ਕੋਈ ਉਹਨਾਂ ਦੀ। ਫਿਰ ਉਸ ਤੋਂ ਬਾਅਦ ਸਰ ਜਦੋਂ ਬਾਅਦ 'ਚ ਪਤਾ ਲੱਗਿਆ ਕਿ ਤਾਂ ਵੀ ਹੁਣ ਸ਼ਹੀਦ ਕਰਤਾ ਉਹਨਾਂ ਨੇ। ਫਿਰ ਉਸ ਤੋਂ ਬਾਅਦ ਇੱਕ ਦਿਨ ਅਸੀਂ ਗਏ ਉੱਥੇ ਥਾਣੇ। ਫਿਰ ਸਾਨੂੰ ਉਹਨੇ ਕੁਦਰਤੀ ਕਮਰਾ ਖੋਲ੍ਹ ਕੇ, ਖੁੱਲ੍ਹਾ ਪਿਆ ਸੀ ਕਮਰਾ ਜਿਸ 'ਚ ਰੱਖਿਆ ਹੋਇਆ ਸੀ ਉਹਨਾਂ ਨੇ ਕਮਰੇ ਵਿੱਚ। ਉਹਨਾਂ ਨੇ ਜਦ ਅਸੀਂ ਉਹ ਕਮਰੇ 'ਚ ਕੁਦਰਤੀ ਅੰਦਰ ਵੜੇ ਅਸੀਂ ਤਾਂ ਦੇਖਿਆ ਕਿ ਉਹਨਾਂ ਨੇ ਪੂਰੀਆਂ ਦੀਵਾਰਾਂ ਪਰ ਆਪਣਾ ਨਾਮ ਲਿਖ ਰੱਖਿਆ ਸੀ ਸਰ, ਰਾਮ ਸਿੰਘ ਬਿਲਿੰਗ, ਰਾਮ ਸਿੰਘ ਬਿਲਿੰਗ, ਨੋਹਾਂ ਦੇ ਨਾਲ ਨਾ ਆਪਣਾ ਵੀ ਪੂਰੇ ਦੀਵਾਰਾਂ ਪਰ ਆਪਣੀ ਪਹਿਚਾਣ ਸੱਦੀ ਹੋਈ ਸੀ ਉਹਨਾਂ ਨੇ। ਉਹਨੂੰ ਪੇਂਟ ਕਰ ਰਹੀ ਸੀ ਪੁਲਿਸ, ਉਹ ਸਬੂਤ ਮਟਾ ਰਹੀ ਸੀ ਉਹਨਾਂ ਦੇ। ਤੇ
ਇਹ ਸੀਗਾ ਸਰ ਉਹਨਾਂ ਦਾ। ਫਿਰ ਉਹਨਾਂ ਦੇ ਨਾਲ ਵਾਪਰਦਾ ਕੀ ਹੈ, ਕੀ ਹੋਇਆ ਅਜਿਹਾ ਕਿ ਇੱਕ ਵਾਰ ਘਰ ਤੋਂ ਗਏ ਹੋਏ ਨਿੱਜੀ ਕੰਮ ਵਾਸਤੇ ਦੁਬਾਰਾ ਪਰਿਵਾਰ ਦੇ ਮੈਂਬਰਾਂ ਨੂੰ ਮਿਲ ਹੀ ਨਹੀਂ ਸਕੇ ਭਾਈ ਪੱਤਰਕਾਰ ਭਾਈ ਰਾਮ ਸਿੰਘ ਬਲਿੰਗ? ਸਰ ਦੇਖੋ, ਹੁਣ ਜੇ ਆਪਾਂ ਗੱਲ ਕਰੀਏ ਜਿਹੜਾ ਇਹਨਾਂ ਦਾ ਕੇਸ ਸੀਗਾ, ਇਹਨਾਂ ਦਾ ਕੇਸ UN ਤੱਕ ਵੀ ਗਿਆ ਸਰ। UN ਅਮਰੀਕੀ ਪਾਰਲੀਮੈਂਟ ਨੇ ਵੀ ਬਕਾਇਦਾ ਆਪਣੇ ਨਰਸਿਮਹਾ ਰਾਓ ਉਸ ਟਾਈਮ ਪ੍ਰਧਾਨ ਮੰਤਰੀ ਹੁੰਦਾ, ਉਹਨੂੰ ਚਿੱਠੀਆਂ ਲਿਖੀਆਂ ਵੀ ਤੁਹਾਡੇ ਇੰਡੀਆ ਵਿੱਚ ਪੰਜਾਬ ਦੇ ਵਿੱਚ ਇੱਕ ਮੁੰਡਾ ਰਾਮ ਸਿੰਘ, ਤੁਸੀਂ ਇਸ ਤਰ੍ਹਾਂ ਨਾਲ ਤਸ਼ੱਦਦ ਕਰਿਆ ਉਸ ਦੇ ਉੱਪਰ, ਤੁਸੀਂ ਅਣਮਨੁੱਖੀ ਉਹਨੂੰ ਮਾਰਿਆ, ਤੁਸੀਂ ਉਹਨੂੰ ਵੀ ਉਹਦਾ ਜਵਾਬ ਮੰਗਿਆ ਗਿਆ, ਪਰ ਸਰ ਉਹਦਾ ਜਵਾਬ ਦੇਣਾ ਕਿਸ ਨੇ ਸੀਗਾ। ਵੀ ਫਿਰ ਅਸੀਂ ਹਾਈ ਕੋਰਟ ਤੱਕ ਕੇਸ ਵੀ ਲੜਿਆ ਸਰ ਅਸੀਂ ਉਹਨਾਂ ਦਾ, ਵੀ ਫਿਰ ਉੱਥੇ ਵੀ ਸਾਡਾ ਫਿਰ ਉਹ ਪੈਸੇ ਵਾਲੇ ਸਰ, ਅਸੀਂ ਗਰੀਬ ਸੀਗੇ ਆਪਾਂ। ਤੁਹਾਨੂੰ ਖਦਸ਼ਾ ਕੀ ਹੈ ਕਿ ਆਖਰ ਪੱਤਰਕਾਰ ਭਾਈ ਰਾਮ ਸਿੰਘ ਬਲਿੰਗ ਦੇ ਨਾਲ ਅੰਤਲੇ ਸਮੇਂ ਦੇ ਵਿੱਚ ਵਾਪਰਿਆ ਕੀ ਅਜਿਹਾ? ਨਹੀਂ, ਇਹ ਤਾਂ ਸਰ ਕੋਈ ਇੱਕ ਭੇਦ ਹੀ ਰਿਹਾ, ਕੋਈ ਦੱਸ ਨਹੀਂ ਸਕਿਆ ਉਸ ਚੀਜ਼ ਨੂੰ ਕੋਈ। ਪਰ ਵਿੱਚੋਂ ਕੁਛ ਹੁੰਦੇ ਜਾਗਦੇ ਜ਼ਮੀਰਾਂ ਵਾਲੇ ਨਹੀਂ ਗੱਲ ਦੱਸ ਕੇ ਅਸੀਂ ਵੀ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਉਹਨਾਂ ਨੂੰ। ਜੇ ਹੁਣ ਭਾਈ ਕੌਂਕੇ ਦੀ ਗੱਲ ਦੇਖਦੇ ਹਾਂ ਆਪਾਂ, ਵਿੱਚੋਂ ਆ ਹੁਣ ਦੱਸ ਹੀ ਰਹੇ ਹਾਂ ਨਾ, ਵਿੱਚੋਂ ਆ ਕੇ ਆਪਾਂ ਨੂੰ ਵੀ ਉਹ ਸਾਨੂੰ ਦੱਸ ਕੇ ਵੀ ਉਹਨਾਂ ਨੂੰ ਸ਼ਹੀਦ ਕਰਤਾ ਉਹਨਾਂ ਨੇ, ਵੀ ਪਰ ਉਹ ਨਹੀਂ ਦੱਸਿਆ ਵੀ ਹਾਂ ਕਿੱਥੇ ਲੈ ਕੇ ਗਏ, ਕਿੱਥੇ ਕਿਆ ਕਰਿਆ ਉਹਨਾਂ ਨੇ। ਇੱਕ ਪਰਿਵਾਰ ਦੇ ਮੈਂਬਰ ਦੇ ਜਾਣ ਤੋਂ ਬਾਅਦ ਇੱਕ ਪੱਤਰਕਾਰ ਜਿਹੜਾ ਕਿ ਲੋਕਾਂ ਦੀ ਆਵਾਜ਼ ਲੈ ਕੇ ਸਰਕਾਰਾਂ ਦੇ ਕੰਨਾਂ ਤੱਕ ਪਹੁੰਚਾਉਂਦਾ ਹੈ, ਅਜਿਹੇ ਸ਼ਖਸ ਦੇ ਜਾਣ ਤੋਂ ਬਾਅਦ ਫਿਰ ਪਰਿਵਾਰ ਦੀ ਆਰਥਿਕ ਦਸ਼ਾ ਕਿਸ ਤਰੀਕੇ ਦੀ ਸੀ? ਸਰ ਪਰਿਵਾਰ ਦੀ ਹਾਲਤ ਦੇਖੋ, ਕਈ ਬਹੁਤ ਗਲਤੀ ਸੀ ਸਾਡੀ ਸਰ। ਤੇ ਸਾਡੀ ਸਰ ਕੋਈ ਜ਼ਮੀਨ ਵੀ ਵੇਚੀ ਸੀ ਆਪਦੀ, ਉਸ ਤੋਂ ਬਾਅਦ ਕੇਸ ਕੁਛ ਵੀ ਲੜੇ ਅਸੀਂ ਕਦੇ। ਤੇ ਪਰ ਉਹਨਾਂ ਦੀ ਜਿਹੜੀ ਇੱਕ ਚੀਜ਼ ਸੀ, ਜਿਵੇਂ ਉਹ ਜੇਲ੍ਹ ਕੱਟ ਕੇ ਵੀ ਆਏ ਨਾ ਸਰ ਉੱਥੋਂ 84 ਵਿੱਚੋਂ, ਉਸ ਤੋਂ ਬਾਅਦ ਆਪਣੀ ਬਾਦਲ ਸਰਕਾਰ ਆਈ ਤਾਂ ਇਹਨਾਂ ਨੇ ਕਿਆ ਕਰਿਆ, ਉਸ ਤੋਂ ਬਾਅਦ ਇੱਕ ਉਹ ਦਿੱਤੇ ਸੀਗੇ ਵੀ ਜਿਨ੍ਹਾਂ ਨੇ ਉਸ ਟਾਈਮ 84 ਜੇਲ੍ਹ ਕੱਟੀ ਸੀ, ਉਹਨਾਂ ਨੂੰ ਮਿਨੀ ਬੱਸਾਂ ਦੇ ਪਰਮਿਟ ਦੇ ਰਿਹਾ ਸੀ। ਚਲੋ ਇਹ ਵੀ ਚਲੇ ਗਏ ਉੱਥੇ ਸੁਣ ਕੇ। ਇਹਨੇ ਆਪਣੀ ਫਾਈਲ ਜਦੋਂ ਉੱਥੇ ਜਾ ਕੇ ਦਾਖਲ ਕਰਾਈ, ਉਹ ਕੋਈ ਅੰਦਰ ਸਿੰਘ ਬੈਠਾ ਹੋਣਾ ਕੋਈ ਵਧੀਆ ਜ਼ਮੀਰ ਵਾਲਾ, ਉਹਨੇ ਇਹਨਾਂ ਦਾ ਚਿਹਰਾ ਮੂਹਰਾ ਦੇਖ ਕੇ ਕਿਤੇ ਇਹਨਾਂ ਨੂੰ ਗੱਲ ਕਹਿਤੀ ਛੋਟੀ ਜਿਹੀ ਵੀ ਇਸ ਖਾਲਸਾ ਜੀ ਕੁਰਬਾਨੀ ਵੇਚਣ ਆ ਗਏ। ਉਹ ਕਹਿੰਦੇ ਉੱਥੇ ਫਾਈਲ ਫਾੜ ਕੇ ਵਾਪਸ ਆ ਗਏ ਸੀ, ਇਹਨਾਂ ਨੇ ਪਰਮਿਟ ਨਹੀਂ ਲਏ ਸਰ। ਉਹ ਕਹਿੰਦੇ ਗਰੀਬੀ ਠੀਕ ਹੈ ਸਾਨੂੰ, ਪਰ ਅਸੀਂ ਕੁਰਬਾਨੀ ਨਹੀਂ ਵੇਚਣੀ ਆਪਣੀ। ਵੀ ਉਹ ਚੀਜ਼ ਸਾਨੂੰ ਵੀ ਕਹਿੰਦੇ ਸੀ, ਉਹੀ ਚੀਜ਼ ਸਾਨੂੰ ਵੀ ਲਗਭਗ 3 ਤੋਂ 4 ਦਿਨ ਪਹਿਲਾਂ ਮੈਨੂੰ ਮਿਲਣ ਆਏ ਸੀ। ਮੈਂ ਚੰਡੀਗੜ੍ਹ ਰਹਿੰਦਾ ਸੀ ਉਸ ਟਾਈਮ। ਮੈਨੂੰ ਉਸ ਇਹ ਗੱਲ ਹੋਣ ਤੋਂ 4 ਦਿਨ ਪਹਿਲਾਂ ਮੈਨੂੰ ਮਿਲਣ ਆਏ ਸੀ ਸਪੈਸ਼ਲ। ਪੂਰੇ 2-2.5 ਘੰਟੇ ਮੇਰੇ ਨਾਲ ਖੜ੍ਹੇ ਰਹੇ, ਉਹ ਬੱਸ ਸਟਾਪ ਦੀ ਗੱਲਾਂ ਕਰੀਏ ਖੜ੍ਹੇ। ਉਹ ਟਾਈਮ ਉਹ ਦੱਸ ਰਹੇ ਸੀ ਕਿ ਹੁਣ ਪਤਾ ਨਹੀਂ ਆਪਾਂ ਦੁਬਾਰਾ ਮਿਲੀਏ ਨਾ ਮਿਲੀਏ, ਮੈਨੂੰ ਪੁਲਿਸ ਨੇ ਮਾਰ ਦੇਣਾ ਮੈਨੂੰ। ਚਲੋ ਮੈਂ ਉਹਨੂੰ ਗੱਲ ਕਹਿ ਰਹੀ ਸੀ, ਵੀਰੇ ਤੂੰ ਕਿਤੇ ਬਾਹਰ ਨਿਕਲ ਜਾ, ਵੀ ਜਾਂ ਤੂੰ ਇੱਥੇ ਮੇਰੇ ਕੋਲ ਰਹਿਣ ਲੱਗ ਜਾ ਚੰਡੀਗੜ੍ਹ ਦੇ ਵਿੱਚ। ਪਰ ਉਹਨਾਂ ਦੀ ਇੱਕੋ ਹੀ ਬਾਂਡਿੰਗ ਸੀ ਕਿ ਜੇ ਮੈਂ ਭੱਜਣਾ ਹੀ ਹੋਵੇ ਪਿੱਠ ਦਿਖਾ ਕੇ, ਇਹ ਤਾਂ ਬਹੁਤ ਰਸਤੇ ਨੇ, ਭੱਜਣਾ ਨਹੀਂ ਹੈਗਾ। ਜਿੱਦਣ ਚੱਲੇ ਸੀ ਉਦੋਂ ਪਤਾ ਸੀ ਪਹਿਲੇ ਦਿਨ ਕਿ ਇਹਦਾ ਕੁਰਬਾਨੀ ਦੇਣੀ ਪੈਣੀ ਹੈ ਅਗਰ ਇਸ ਰਸਤੇ ਚੱਲਣਾ ਹੈ। ਪਰ ਇੱਕੋ ਗੱਲ ਵਾਰ-ਵਾਰ ਕਹਿੰਦੇ ਸੀ ਕਿ ਤੂੰ ਸਾਡਾ ਮੁੱਲ ਨਾ ਪਾ ਦਿਓਗੇ ਸਾਡੀ ਕੁਰਬਾਨੀਆਂ ਦਾ, ਵੀ ਮਰਨਾ ਤਾਂ ਹੈ ਹੀ ਇੱਕ ਦਿਨ, ਅੱਜ ਨਹੀਂ ਮਰੂਗੇ 10 ਸਾਲ ਬਾਅਦ ਮਰ ਜਾਓਗੇ ਵੀ, ਪਰ ਇਹ ਚੀਜ਼ ਨਹੀਂ ਹੋਣੀ, ਮੈਦਾਨ ਛੱਡ ਕੇ ਨਹੀਂ ਭੱਜਣਾ ਹੈਗਾ। ਵੀ ਜਿਵੇਂ ਉਹਨਾਂ ਨੂੰ ਸ਼ੁਰੂ ਤੋਂ ਸੀ, ਹੁਣ ਜਿਵੇਂ ਉਹਨਾਂ ਨੇ ਕੰਮ ਕਰੇ ਜੋ ਸਰ ਉਹਨਾਂ ਨੇ, ਹੁਣ ਉਸ ਟਾਈਮ ਦੇਖੋ ਆਪਣੇ ਇੱਕ ਪ੍ਰਥਾ ਚੱਲਦੀ ਸੀ, ਦਾਜ ਦੀ ਪ੍ਰਥਾ ਬਹੁਤ ਚੱਲਦੀ ਸੀ। ਮੇਰਾ ਖਿਆਲ ਸਾਡੇ ਇਲਾਕੇ ਵਿੱਚ ਕੋਈ ਐਸੀ ਕੁੜੀ ਨਹੀਂ ਜੋ 20-20 ਸਾਲ ਪਹਿਲਾਂ ਸੜਕੀ ਸੀ ਲੋਕਾਂ ਨੇ, ਸਾਰੇ ਸਰ ਘਰ ਵਸਾਏ ਉਹਨਾਂ ਨੇ, ਇਕੱਲੀਆਂ ਕੁੜੀਆਂ ਸਾਰੀਆਂ ਘਰ ਫਿਰ ਜਿੰਨੇ ਵੀ ਸਾਡੇ ਬਜ਼ੁਰਗ ਸੀ, ਹਰ ਇੱਕ ਦੀਆਂ ਪੈਨਸ਼ਨਾਂ ਲਗਾਉਣੀਆਂ ਉਹਨਾਂ ਨੇ, ਵੀ ਸਾਰੇ ਬਸ ਪਰੋਪਕਾਰ ਦੀ ਲਾਈਫ ਨਿਕਲੀ ਸਰ ਉਹਨਾਂ ਦੀ। ਵੀ ਉਸ ਕਰਕੇ ਫਿਰ ਅਸੀਂ ਵੀ ਉਸ ਚੀਜ਼ ਵੱਲ ਤੋਂ ਕਰਨਾ, ਅਸੀਂ ਕਿਸੇ ਨੂੰ ਕਿਹਾ ਵੀ ਹਾਲਾਤ ਤਾਂ ਸਾਡੇ ਬਹੁਤ ਗਲਤ ਹੀ ਰਹੇ। ਪਰਿਵਾਰ ਦੇ ਇੱਕ ਮੁਖੀ ਦੇ ਜਾਣ ਤੋਂ ਬਾਅਦ ਤੁਸੀਂ ਦੱਸਿਆ ਕਿ ਆਰਥਿਕ ਦਸ਼ਾ ਬੜੀ ਤਰਸਯੋਗ ਸੀਗੀ, ਪਰ ਉਸ ਵਕਤ ਦੀ ਬਾਦਲ ਸਰਕਾਰ ਸੀ, ਉਹਨਾਂ ਦੇ ਵੱਲੋਂ ਸ਼ਹੀਦਾਂ ਦੇ ਭੋਗਾਂ 'ਤੇ ਜਾ ਕੇ ਇਹ ਢੰਡੋਰਾ ਪਿੱਟਿਆ ਜਾਂਦਾ ਸੀ ਕਿ ਅਸੀਂ ਤੁਹਾਡੇ ਬੱਚਿਆਂ ਨੂੰ, ਤੁਹਾਡੇ ਪਰਿਵਾਰ ਦੇ ਮੈਂਬਰਾਂ ਨੂੰ ਨੌਕਰੀ ਦੇਵਾਂਗੇ। ਫਿਰ ਬਾਦਲ ਸਾਹਿਬ ਦੀ ਸਰਕਾਰ ਨੇ ਤੁਹਾਡੀ ਬਾਂਹ ਨਹੀਂ ਫੜੀ? ਨਹੀਂ ਸਰ, ਉਹ ਕਿਸੇ ਨੇ ਸਰ, ਸਭ ਹੁਣ ਸਾਨੂੰ ਉਹਨਾਂ ਨੂੰ ਕਿਆ ਕਹਿਆ ਜਾਵੇ, ਸਾਰੇ ਇੱਕੋ ਹੀ ਇਕੱਠੇ ਹੋਏ ਨੇ ਸਾਰੇ। ਗਏ ਤੁਸੀਂ ਬਾਦਲ ਸਾਹਿਬ ਕੋਲ? ਗੱਲਾਂ ਹੁੰਦੀਆਂ ਸਰ ਨੌਕਰੀ ਲੈਣ ਵਾਸਤੇ। ਬਾਦਲ ਸਾਹਿਬ ਕੋਲ ਵੀ ਕਿਹਾ ਜਾਈਏ ਸਰ, ਤੁਹਾਨੂੰ ਸੱਚੀ ਗੱਲ ਦੱਸੀਏ, ਸਾਡੇ ਪਿੰਡ ਨਾ ਇੱਕ ਜਿਸ ਟਾਈਮ ਆਪਣੇ ਸੇਵਾ ਸਿੰਘ ਠੀਕਰੀ ਵਾਲੇ ਹੋਏ ਨੇ, ਪਰਜਾ ਮੰਡਲ ਦੇ ਪ੍ਰਧਾਨ ਸੀ ਆਪਣੇ, ਜਿਸ ਟਾਈਮ ਉਹ ਸ਼ਹੀਦ ਹੋਏ, ਉਸ ਤੋਂ ਬਾਅਦ ਇੱਕ ਸਾਡੇ ਪਿੰਡ ਦਾ ਮੁੰਡਾ ਸੀ ਭਗਤ ਸਿੰਘ, ਉਹਨਾਂ ਨੇ ਉਹ ਪਰਜਾ ਮੰਡਲ ਦੇ ਪ੍ਰਧਾਨ ਬਣੇ ਸੀ ਸਰ। ਵੀ ਉਹ ਉਹਨਾਂ ਨੇ 13 ਮਹੀਨੇ ਭੁੱਖ ਹੜਤਾਲ ਰੱਖੀ, ਸ਼ਹੀਦ ਹੋ ਗਏ ਉਹ। ਉਹਦੀ ਹਰ ਸਾਲ ਸਾਡੇ ਪਿੰਡ ਸਭਾ ਮੇਲਾ ਲੱਗਦਾ, ਬਹੁਤ ਵੱਡਾ ਯਾਦਗਾਰ ਲੱਗਦੀ ਹੈ। ਉੱਥੇ ਹਰ ਸਾਲ ਮੁੱਖ ਮੰਤਰੀ ਕੋਈ ਵੀ ਹੋਵੇ ਆਪਣਾ, ਹਰ ਇੱਕ ਜਾਂਦਾ ਉੱਥੇ, ਬਹੁਤ ਬੜੇ ਲੈਵਲ 'ਤੇ ਉਹ ਮਨਾਇਆ ਜਾਂਦਾ ਉਹਨਾਂ ਨੂੰ। ਅਤੇ ਇਹ ਉਸ ਟਾਈਮ ਬਾਦਲ ਦੇ ਜਾਣ ਤੋਂ ਪਹਿਲਾਂ ਉੱਥੇ ਇੱਕ ਸਾਡੇ ਪਿੰਡ ਦਾ ਮੁੰਡਾ ਹੋਰ ਸੀਗਾ, ਹਾਕਮ ਸਿੰਘ,
ਉਹ ਵੀ ਸ਼ਹੀਦ ਹੋਏ ਸੀ 84 ਦੇ ਵਿੱਚ ਹੀ ਸਰ। ਉਹ ਸੰਤਾਂ ਕੋਲ ਹੀ ਰਹਿੰਦੇ ਸੀ ਉੱਥੇ। ਵੀ ਉਹਨਾਂ ਦੀ ਸ਼ਹੀਦੀ ਅਸੀਂ ਦੇਖੀ ਕਿ ਉਹਨਾਂ ਦੇ ਸਾਰੇ ਬੰਦ ਕੱਟੇ ਹੋਏ ਸੀ, ਐ ਨਹੁੰ ਕੱਟੇ ਹੋਏ ਸਾਰੇ, ਗਰਮ ਸਰੀ ਕਰਕੇ ਸਰੀਰ ਵਿੱਚੋਂ ਕੱਢੇ ਹੋਏ, ਜਿਸ ਉਹਨਾਂ ਦੀ ਲਾਸ਼ ਸਾਡੇ ਪਿੰਡ ਦੇਤੀ ਸੀ ਉਹਨਾਂ ਨੇ। ਉਸ ਟਾਈਮ ਆਰਮੀ ਦੇ ਮੌਕਾ ਸੀ, ਆਰਮੀ ਵਾਲੇ ਨੇ ਸਾਨੂੰ ਲਾਸ਼ ਦਵਾਤੀ ਸੀ ਉਹਨਾਂ ਦੀ, ਤੇ ਉਹ ਅਸੀਂ ਕੁਰਬਾਨੀ ਦੇਖੀ ਸਰ ਉਹਨਾਂ ਦੀ। ਉਸ ਤੋਂ ਬਾਅਦ ਜਿਸ ਟਾਈਮ ਉਹ ਸਭਾ ਲੱਗਦੀ ਸੀ, ਉਹਨਾਂ ਵਿੱਚ ਤਿੰਨਾਂ ਦਾ ਨਾਮ ਲਿਆ ਜਾਂਦਾ ਸੀਗਾ, ਭਗਤ ਸਿੰਘ ਦਾ ਵੀ, ਉਹ ਹਾਕਮ ਸਿੰਘ ਦਾ ਵੀ, ਤੇ ਭਾਈ ਰਾਮ ਸਿੰਘ ਦਾ ਵੀ। ਜਿਸ ਟਾਈਮ ਬਾਦਲ ਸਰਕਾਰ ਆਈ, ਇਹਨਾਂ ਨੇ ਉੱਥੇ ਸਾਡਾ ਨਾਮ ਲੈਣਾ ਵੀ ਮਨਾ ਕਰਤਾ ਕਿ ਸਿਰਫ ਭਗਤ ਸਿੰਘ ਦਾ ਨਾਮ ਲੈਣਾ ਜੀ, ਸਟੇਜ ਤੋਂ ਹੋਰ ਕਿਸੇ ਦਾ ਨਾਮ ਤੱਕ ਨਹੀਂ ਲੈਣਾ। ਹੁਣ ਜਿਹਨੂੰ ਸ਼ਹੀਦਾਂ ਤੋਂ ਇੰਨੀ ਨਫ਼ਰਤ ਹੋਵੇ ਸਰ, ਉਹ ਤੁਹਾਡੇ ਵਾਸਤੇ ਕੀ ਕਰ ਸਕਦੇ? ਅਜਿਹੀ ਜੈਲਸੀ ਕਿਉਂ ਸੀ? ਹੁਣ ਕੀ ਕਹਿ ਸਕਦੇ ਸਰ ਉਹਨਾਂ ਨੂੰ? ਕਾਰਨ ਕੀ ਸੀ ਅਸਲ ਦੇ ਵਿੱਚ? ਕਾਰਨ ਤਾਂ ਸਰ ਦੇਖੋ, ਉਹਨਾਂ ਨੇ ਸਿਰਫ ਸਿੱਖਾਂ ਨੂੰ ਕੁਰਬਾਨੀ, ਨੇ ਮੁੰਡੇ ਸੀਗੇ, ਸਿਰਫ ਆਪਣੇ ਰਾਜ ਭਾਗ ਲਈ ਜੂਝ ਕਰਿਆ ਸਰ ਉਹਨਾਂ ਨੇ, ਉਹਨਾਂ ਨੂੰ ਸਿੱਖੀ ਨਾਲ ਪਿਆਰ ਥੋੜ੍ਹੀ ਸੀ ਸਰ ਉਹਨਾਂ ਨੂੰ। ਬਿਲਕੁਲ ਇਹੀ ਕਹਿ ਸਕਦਾ ਇਸ ਤਰ੍ਹਾਂ। ਬਿਲਕੁਲ, ਪੱਤਰਕਾਰ ਭਾਈ ਰਾਮ ਸਿੰਘ ਬਲਿੰਗ ਦੇ ਬਾਬਤ ਗੱਲਬਾਤ ਕੀਤੀ ਹੈ। ਕੌਮ ਵਾਸਤੇ ਉਹਨਾਂ ਦੀ ਬਹੁਤ ਵੱਡੀ ਸ਼ਹਾਦਤ ਹੁੰਦੀ ਹੈ, ਕਿਉਂਕਿ ਜਿੱਥੇ ਪੱਤਰਕਾਰ ਭਾਈ ਰਾਮ ਸਿੰਘ ਬਲਿੰਗ ਇੱਕ ਪੱਤਰਕਾਰ ਸੀ, ਤੇ ਉੱਥੇ ਸਮਾਜ ਸੇਵੀ ਵਜੋਂ ਜਿਹੜੀਆਂ ਸਮਾਜ ਦੇ ਅੰਦਰ ਕੁਰੀਤੀਆਂ ਫੈਲ ਚੁੱਕੀਆਂ ਸਨ, ਉਹਨਾਂ ਦੇ ਵਿਰੋਧ ਦੇ ਵਿੱਚ ਵੀ ਕਿਤੇ ਨਾ ਕਿਤੇ ਹਾਂ ਦਾ ਨਾਅਰਾ ਮਾਰਦੇ ਨਜ਼ਰ ਆਏ ਨੇ। ਇਸੇ ਨੂੰ ਲੈ ਕੇ ਇਸ ਤਰ੍ਹਾਂ ਦੀਆਂ ਤਮਾਮ ਸਾਰੀਆਂ ਜਿਹੜੀਆਂ ਸ਼ਖਸੀਅਤਾਂ ਨੇ, ਉਹਨਾਂ ਦੇ ਬਾਬਤ ਤੁਹਾਡੇ ਸਨਮੁਖ ਜਾਣਕਾਰੀ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।